ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਬੜੀ ਵੱਡੀ ਚਰਚਾ ਤੋਂ, ਜਿਹੜੀ ਚਰਚਾ ਅਕਸਰ ਹੀ ਚੱਲਦੀ ਰਹਿੰਦੀ ਹੈ ਤੇ ਅੱਜ ਆਪਾਂ ਸਵਾਲੀਆ ਰੂਪ ਦੇ ਵਿੱਚ ਉਹਦੇ ਤੇ ਡਿਸਕਸ ਵੀ ਕਰਾਂਗੇ, ਚਰਚਾ ਵੀ ਕਰਾਂਗੇ। ਕੇਜਰੀਵਾਲ ਸੀਐਮ ਨੇ ਤੇ ਕੀ ਫਰਮਾਨ ਉਹਨਾਂ ਦੇ ਪੀਏ ਨੇ, ਕਿਉਂਕਿ ਸੀਐਮ ਦਾ ਜਿਹੜਾ ਰੁਤਬਾ ਹੈ ਜਾਂ ਸੀਐਮ ਦੀ ਜਿਹੜੀ ਕੁਰਸੀ ਉਹ ਤਾਂ ਮਾਨ ਸਾਹਿਬ ਕੋਲੇ, ਤੇ ਜੇ ਉਸ ਕੁਰਸੀ ਦੇ ਉੱਤੇ ਕਾਬਜ਼ ਕੋਈ ਹੋਰ ਹੈ ਤਾਂ ਫਿਰ ਮਾਨ ਸਾਹਿਬ ਦਾ ਦਰਜਾ ਤਾਂ ਉਦੋਂ ਅਗਾਂਹ ਵਾਲਾ ਹੋ ਗਿਆ ਜੀ। ਪ੍ਰਵੀਨ ਜੀ, ਆਪਾਂ ਕਈ ਵਾਰ ਇਸ ਪ੍ਰੋਗਰਾਮ 'ਚ ਗੱਲ ਕਰਦੇ ਹਾਂ, ਇਸ ਨੂੰ ਟਿੱਪਣੀ ਰੂਪ 'ਚ, ਵਿਅੰਗ ਰੂਪ 'ਚ ਆਪਾਂ ਗੱਲ ਕੀਤੀ ਜੀ ਕਿ ਸੀਐਮ ਭਗਵੰਤ ਮਾਨ ਦੇ ਸੀਐਮ ਅਰਵਿੰਦ ਕੇਜਰੀਵਾਲ, ਬਿਲਕੁਲ ਕੀਤੀ, ਹਾਂਜੀ। ਉੱਥੇ ਤੱਕ ਤਾਂ ਚੱਲ ਠੀਕ ਆ, ਪਰ ਉਹ ਤੰਜ ਵੀ ਇਸ ਗੱਲ ਦੀ ਗਵਾਹੀ ਭਰਦਾ ਰਹਿੰਦਾ ਕਿ ਇਹਦਾ ਮਤਲਬ ਮੁੱਖ ਮੰਤਰੀ ਆਪਣੇ ਮਨ ਨਾਲ, ਆਪਣੇ ਵਿਵੇਕ ਨਾਲ, ਆਪਣੀ ਸਮਝ ਨਾਲ ਫੈਸਲਾ ਨਹੀਂ ਲੈਂਦੇ ਜੀ। ਫੈਸਲਾ ਉਹ ਆਪਣੇ ਅਫਸਰਾਂ ਨਾਲ, ਆਪਣੇ ਪੀਏ ਨਾਲ, ਆਪਣੇ ਸੈਕਟਰੀਆਂ ਨਾਲ, ਪੰਜਾਬ ਦੇ ਚਿੰਤਕਾਂ ਨਾਲ, ਆਪਣੇ ਮੰਤਰੀਆਂ ਨਾਲ ਗੱਲ ਕਰਕੇ ਨਹੀਂ ਲੈਂਦੇ। ਫੈਸਲਾ ਉਹ ਆਪਣੇ ਆਕਾ ਨਾਲ ਗੱਲ ਕਰਕੇ ਲੈਂਦੇ ਨੇ। ਪਰ ਉਹਦੇ ਵਿੱਚ ਵੀ ਇਹ ਤਾਂ ਸੀ ਕਿ ਜੇ ਗੱਲ ਉਹਦੇ ਨਾਲ ਕਰਕੇ ਲੈਂਦੇ ਨੇ, ਫੈਸਲਾ ਤਾਂ ਆਪ ਲੈਂਦੇ ਨੇ। ਪਰ ਇਹ ਤਾਂ ਗੱਲ ਇਹ ਤੋਂ ਵੀ ਅੱਗੇ ਦੀ ਨਿਕਲੀ ਕਿ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਤਾਂ ਕੇਜਰੀਵਾਲ ਨਾਲ ਪੀਏ ਵਾਂਗ ਵਿਚਰਦੇ ਨੇ, ਠੀਕ ਹੈ, ਤੇ ਫੈਸਲਾ ਹੀ ਕੇਜਰੀਵਾਲ ਲੈਂਦਾ। ਵਿਜੇ ਜੀ ਮੁੱਖ ਮੰਤਰੀ ਸਾਹਿਬ ਗਏ ਹੋਏ ਸੀ ਜਾਪਾਨ ਇਨਵੈਸਟਮੈਂਟ ਲੈਣ ਜੀ। ਮਾਨਕ ਗੋਇਲ ਨੇ ਆਪਣੇ ਪੇਜ ਤੇ ਪੋਸਟ ਪਾ ਕੇ ਬਕਾਇਦਾ ਚਾਰਟ ਜਾਰੀ ਕਰਕੇ ਦੱਸਤਾ ਸੀ ਕਿ ਆਹ ਲੋ ਭਾਈ, ਚੋਪਰ ਉੜਿਆ ਫਿਰਦਾ ਤੁਹਾਡੇ ਸੀਐਮ ਦਾ। ਜਦੋਂ ਕਿ ਇਹ ਤੈਅ ਹੈ ਕਿ ਜੇ ਉਹ ਚੋਪਰ ਉਡੂਗਾ ਹੀ ਤਾਂ ਜਿਹਦੇ ਵਿੱਚ ਸੀਐਮ ਬੈਠੂਗਾ। ਸਹੀ ਹੈ। ਜਾਂ ਕਿਸੇ ਖਾਸ ਸਥਿਤੀ ਦੇ ਵਿੱਚ ਸੀਐਮ ਨੇ ਆਰਡਰ ਦੇ ਕੇ ਭੇਜਿਆ ਹੋਵੇ ਕਿ ਹਾਂ ਇਸ ਕੰਮ ਲਈ ਲੈ ਜਾਓ, ਅਦਰਵਾਈਜ਼ ਨਹੀਂ ਜੀ। ਪਰ ਕਿਵੇਂ ਉਡਿਆ ਕਿ ਜੀ ਕਦੇ ਅੰਮ੍ਰਿਤਸਰ ਤੋਂ ਚੰਡੀਗੜ੍ਹ, ਚੰਡੀਗੜ੍ਹੋਂ ਅੰਮ੍ਰਿਤਸਰ, ਚੰਡੀਗੜ੍ਹ 'ਚ 2 ਵਾਰ, ਇੱਕ ਦਿਨ 'ਚ 3-3 ਵਾਰ ਉਡਿਆ। ਤੇ ਕੇਜਰੀਵਾਲ ਝੂਟੇ ਲੈਂਦਾ ਰਿਹਾ ਕਿਹੜੇ ਘਰ ਖੇਤਰ। ਚਲੋ ਇਹ ਝੂਟਿਆਂ ਦਾ ਮਸਲਾ ਹੈ, ਬਾਅਦ ਚੋਂ ਆਉਂਦੀਆਂ ਜਾਂਦੀਆਂ ਸਰਕਾਰਾਂ ਇਨਕੁਆਇਰੀ ਕਰੀ ਜਾਣਗੇ। ਪਰ ਜਿਹੜਾ ਸਵਾਲ ਤੁਸੀਂ ਪਾਇਆ ਉਹ ਇਸ ਲਈ ਵੱਡਾ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਤੇ ਨਰੋਲ ਪੇਂਡੂ ਖੇਤਰ ਦੀਆਂ ਚੋਣਾਂ, ਔਰ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ MLA ਚੋਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦਮ ਭਰਦੇ ਰਿਹਾ ਕਿ ਜੀ ਇਹ ਚੋਣਾਂ ਸਿਆਸਤ ਉੱਪਰ ਉੱਠ ਕੇ ਹੋਣੀਆਂ ਚਾਹੀਦੀਆਂ, ਇਹ ਚੋਣਾਂ ਦੇ ਵਿੱਚ ਜੀ ਪਾਰਟੀ ਦੇ ਚੋਣ ਨਿਸ਼ਾਨ ਨਹੀਂ ਹੋਣੇ ਚਾਹੀਦੇ, ਜਦੋਂ ਕਿ ਆਮ ਆਦਮੀ ਪਾਰਟੀ ਨੇ ਚੋਣ ਨਿਸ਼ਾਨ ਤੇ ਲੜੇ ਤੇ ਬਾਕੀ ਵੀ ਲੜੇ। ਪਹਿਲਾਂ ਲੜਦੇ ਸੀ ਪਰ ਤੁਸੀਂ ਉਹਦਾ ਉਸ ਸਮੇਂ ਵਿਰੋਧ ਕਰਦੇ ਸੀ। ਅੱਜ ਜਦੋਂ ਤੁਹਾਡੀ ਵਾਰੀ ਤੁਸੀਂ ਉਸ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਸਹੀ ਹੈ। ਚਲੋ ਤੁਸੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੇ ਤੇ ਕੇਜਰੀਵਾਲ ਰੈਲੀ ਕਰ ਲੈਂਦੇ ਫਿਰ, ਜੇ ਇਹੀ ਕੁਝ ਕਰਨਾ ਸੀ ਜੀ। ਕੇਜਰੀਵਾਲ ਨੇ ਰੈਲੀ ਨਹੀਂ ਕੀਤੀ। ਜਦ ਦੇਖਿਆ ਕਿ ਜਿੱਤ 50% ਤੋਂ ਆਪਣੀ ਆ ਤਾਂ ਪ੍ਰੈਸ ਕਾਨਫਰੰਸ ਲਈ ਮੂਹਰੇ ਬੈਠ ਗਿਆ। ਸਹੀ ਹੈ। ਤੇ ਫਿਰ ਸੀਐਮ ਕੌਣ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ? ਜੀ। ਜਦੋਂ ਭਗਵੰਤ ਮਾਨ ਇਹ ਕਹਿ ਰਹੇ ਸੀ ਜੀ ਤੁਹਾਨੂੰ ਕੇਜਰੀਵਾਲ ਜੀ ਦੱਸਣਗੇ ਜੀ ਕਿ ਕੀ ਹੋਇਆ ਪਿੰਡਾਂ 'ਚ, ਕੇਜਰੀਵਾਲ ਨੂੰ ਪਿੰਡਾਂ ਦੇ ਨਾਂ ਨਹੀਂ ਉਚਾਰਨੇ ਆਉਂਦੇ।
ਉਹਨੂੰ ਪੰਜਾਬ ਦੀ ਭਾਸ਼ਾ ਨਹੀਂ ਆਈ ਅਜੇ ਤੱਕ। 10 ਸਾਲ ਹੋ ਗਏ ਪੰਜਾਬ 'ਚ ਆਕਾ ਬਣ ਕੇ ਫਿਰਦੇ ਨੇ। ਸਹੀ ਗੱਲ, ਬਿਲਕੁਲ। ਤੇ ਫਿਰ ਜਦੋਂ ਮੁੱਖ ਮੰਤਰੀ ਬੈਠਾ ਹੋਵੇ ਤੇ ਉਹਦੇ ਨਾਲ ਬੈਠੇ ਬੰਦੇ ਨੂੰ ਮੁੱਖ ਮੰਤਰੀ ਕਹੇ ਜੀ ਹੁਣ ਇਹ ਅੱਗੇ ਜਾਣਕਾਰੀ ਦੇਣਗੇ, ਤਾਂ ਐਵੇਂ ਹੀ ਹੁੰਦਾ ਕਿ ਤੁਸੀਂ ਪਹਿਲਾਂ ਸਟੇਜ ਤੇ ਭੂਮਿਕਾ ਬੰਨ੍ਹਤੀ ਤੇ ਫਿਰ ਤੁਸੀਂ ਮੁੱਖ ਬੁਲਾਰੇ ਨੂੰ ਮਾਈਕ ਦੇਤਾ। ਸਹੀ ਹੈ, ਬਿਲਕੁਲ ਸਹੀ ਹੈ। ਤੇ ਫਿਰ ਕੌਣ ਪੀਏ ਤੇ ਕੌਣ ਮੁੱਖ ਮੰਤਰੀ? ਇੱਥੇ ਤੱਕ ਇਹ ਨਹੀਂ ਗੱਲ ਜੀ। ਨਤੀਜਿਆਂ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਜੋ ਕਿਹਾ ਉਹਨੇ ਸਾਰਾ ਕੁਝ ਸਪਸ਼ਟ ਕਰਕੇ ਰੱਖ ਦਿੱਤਾ। ਬਿਲਕੁਲ 347 ਸੀਗੀਆਂ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ, ਜਿਸ ਚੋਂ 346 ਦੇ ਉੱਤੇ ਵੋਟਾਂ ਹੋਈਆਂ ਜੀ। ਆਮ ਆਦਮੀ ਪਾਰਟੀ 218 ਜਿੱਤੀ, ਦੂਏ ਨੰਬਰ ਤੇ ਕਾਂਗਰਸ 62 ਜਿੱਤੀ, ਅਕਾਲੀ ਦਲ 46 ਜਿੱਤਿਆ, ਬੀਜੇਪੀ 7 ਜਿੱਤੀ, ਬਹੁਜਨ ਸਮਾਜ ਪਾਰਟੀ 3 ਜਿੱਤੀ ਤੇ ਆਜ਼ਾਦ 10 ਜਿੱਤੀ। ਇਸੇ ਤਰ੍ਹਾਂ ਬਲਾਕ ਸੰਮਤੀ ਦੇ ਵਿੱਚ 2838 ਸੀਗੀਆਂ, 2833 ਤੇ ਚੋਣ ਹੋਈ, 1531 ਆਮ ਆਦਮੀ ਪਾਰਟੀ ਜਿੱਤੀ, 612 ਕਾਂਗਰਸ ਜਿੱਤੀ, 445 ਅਕਾਲੀ ਦਲ ਜਿੱਤਿਆ, 73 ਬੀਜੇਪੀ ਜਿੱਤੀ, 28 ਬਸਪਾ ਜਿੱਤੀ, 144 ਆਜ਼ਾਦ ਜਿੱਤੇ। ਬਲਾਕ ਸੰਮਤੀ ਦੇ ਵਿੱਚ 53% ਤੋਂ ਵੱਧ ਆਮ ਆਦਮੀ ਪਾਰਟੀ ਲੈ ਕੇ ਗਈ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 63% ਤੋਂ ਵੱਧ ਲੈ ਕੇ ਗਈ। ਔਰ ਇਹ ਸਾਰਾ ਕੁਝ ਤਾਂ ਹੈ ਜਦੋਂ ਤੁਸੀਂ ਕਾਗਜ਼ ਨਹੀਂ ਭਰਨ ਦਿੱਤੇ ਕਈਆਂ ਨੂੰ, ਕਈਆਂ ਦੀਆਂ ਫਾਈਲਾਂ ਖੋਈਆਂ, ਕਈਆਂ ਦੇ ਅੰਦਰ ਕਾਗਜ਼ ਰੱਦ ਕੀਤੇ, ਵੋਟਾਂ ਵਾਲੇ ਦਿਨ ਚੁੱਕਦੀ ਕੀਤੀ, ਇਹਨਾਂ ਬੈਲਟ ਪੇਪਰਾਂ ਦਾ ਜੋ ਖੇਲ ਕੀਤਾ, ਨਤੀਜਿਆਂ ਨੂੰ ਰਾਤ ਤੱਕ ਲਟਕਾਈ ਰੱਖਿਆ, ਦੂਏ ਦਿਨ ਦੀ ਦੁਪਹਿਰ ਤੱਕ ਲਟਕਾਈ ਰੱਖਿਆ। ਇਹ ਸਾਰਾ ਕੁਝ ਕਰਨ ਦੇ ਬਾਅਦ ਵੀ ਤੁਹਾਡੀ ਸਥਿਤੀ ਆਏ। ਪਰ ਜੀ ਜਿਹੜੇ ਪ੍ਰੈਸ ਕਾਨਫਰੰਸ ਪੀਏ ਬਣ ਕੇ ਬੈਠੇ ਸੀ ਸਾਡੇ ਜਨਾਬ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਕੇਜਰੀਵਾਲ ਕਹਿ ਰਹੇ ਸੀ ਕਿ ਦੇਖੋ ਨਤੀਜੇ ਲੋਕਤੰਤਰ ਤਰੀਕੇ ਨਾਲ ਆਏ ਨੇ, ਤਾਂ ਹੀ ਕਾਂਗਰਸ ਜਿੱਤ ਗਈ, ਤਾਂ ਹੀ ਕੋਈ ਸੀਟਾਂ ਤੇ ਅਕਾਲੀ ਦਲ ਜਿੱਤ ਗਿਆ। ਇਹ ਅਸੀਂ ਚਾਹੁੰਦੇ ਇੱਕ ਫੋਨ ਕਰਨਾ ਸੀ, ਕਹਿੰਦੇ ਡੀਸੀ ਐਸਡੀਐਮ ਨੂੰ, ਜੇ ਪਲਟ ਜਾਣ। ਕੇਜਰੀਵਾਲ ਜੀ ਤੁਸੀਂ ਕੌਣ ਹੋ ਡੀਸੀ ਨੂੰ ਫੋਨ ਕਰਨ ਵਾਲੇ? ਸਹੀ ਗੱਲ ਹੈ, ਕਿਹੜਾ ਉਹਦਾ ਕਿਹੜੀ ਪਾਵਰ ਹੈ? ਤੁਸੀਂ ਕੌਣ ਹੋ ਐਸਡੀਐਮ ਨੂੰ ਫੋਨ ਕਰਨ ਵਾਲੇ? ਕਿਹੜਾ ਸੰਵਿਧਾਨਕ ਅਹੁਦਾ ਹੈ ਤੁਹਾਡੇ ਕੋਲ ਪੰਜਾਬ ਦੇ ਵਿੱਚ? ਤੁਸੀਂ ਪਾਰਟੀ ਦੇ ਮੁਖੀ ਹੋ, ਪੰਜਾਬ ਦੇ ਨਹੀਂ। ਸਹੀ ਗੱਲ, ਬਿਲਕੁਲ ਸਹੀ। ਸਰਕਾਰ 'ਚ ਤਾਂ ਬਿਲਕੁਲ ਵੀ ਸੰਵਿਧਾਨਕ ਅਹੁਦੇ ਤੇ ਤੁਹਾਡੇ ਕੋਲ ਨਹੀਂ। ਤੁਸੀਂ ਕਿਸ ਅਧਿਕਾਰ ਖੇਤਰ ਨਾਲ ਗੱਲ ਕਰ ਰਹੇ ਹੋ ਹੁਕਮ ਦੇਣ ਦਾ ਡੀਸੀ ਐਸਡੀਐਮ ਨੂੰ? ਸਹੀ ਹੈ। ਤੁਸੀਂ ਇਹ ਆਪਣੀ ਪ੍ਰੈਕਟਿਸ ਤੋਂ ਬੋਲ ਰਹੇ ਹੋ, ਤੁਸੀਂ ਇਹ ਕੁਝ ਕੀਤਾ ਉਹੀ ਨਹੀਂ। ਇੱਕ ਬੰਦਾ 9 ਨਾਲ ਜਿੱਤ ਰਿਹਾ ਸੀ, ਤੁਸੀਂ ਬਾਰ-ਬਾਰ ਗਿਣਤੀ ਕਰਵਾ ਰਹੇ ਸੀ ਕਿ ਨਹੀਂ ਹਰਾਉਣਾ ਹੀ ਹਰਾਉਣਾ ਹੈ। 9 ਤੱਕ ਪਤਾ ਨਹੀਂ ਕਿਵੇਂ ਲੈ ਕੇ ਆਏ ਹੋਣੇ, ਉਹ ਤਾਂ ਕਹਿੰਦੇ ਮੌਕੇ ਤੇ ਫਿਰ ਅਧਿਕਾਰੀ ਵੜ ਗਏ ਕਿ ਜਾਓ ਭੱਜੋ, ਹੁਣ ਅਸਲੀ ਗਿਣਤੀ ਕਰਾਂਗੇ। ਜਦੋਂ ਅਸਲੀ ਗਿਣਤੀ ਕੀਤੀ 34 ਦੇ ਜਿੱਤਿਆ ਬੰਦਾ। ਸਹੀ ਗੱਲ। ਇਹਦਾ ਮਤਲਬ ਇਹ ਜਿਹੜੇ ਬਾਕੀ ਨਤੀਜੇ ਨੇ ਉਹਨਾਂ 'ਚ ਫੋਨ ਗਏ ਨੇ, ਤੁਸੀਂ ਤਾਂ ਉਸ ਪ੍ਰੈਕਟਿਸ 'ਚੋਂ ਬੋਲ ਰਹੇ ਹੋ। ਜਦ ਤੁਹਾਨੂੰ ਕਿਵੇਂ ਪਤਾ ਕਿ ਡੀਸੀ ਐਸਡੀਐਮ ਇਹ ਕੁਝ ਕਰਦੇ ਨੇ? ਸਹੀ ਹੈ, ਏਦਾਂ ਕਰ ਦੇਣਗੇ ਤੁਹਾਡੇ ਫੋਨ ਤੇ ਇਹਦੇ ਨਾਲ ਅਧਿਕਾਰੀਆਂ ਦਾ ਵੀ ਮੂਰੇ ਰੂਪ ਰੰਗ ਰੱਖਤੀ ਕਿ ਐਂ ਚੱਲਦੇ ਨੇ ਭਾਈ ਅਧਿਕਾਰੀ। ਮਤਲਬ ਲੋਕ ਗੱਲਾਂ ਕਰਨ ਤਾਂ ਕਰਨ। ਸਹੀ ਗੱਲ ਹੈ, ਬਿਲਕੁਲ। ਜੇ ਸਰਕਾਰਾਂ ਇਹ ਪ੍ਰਗਟਾਵਾ ਕਰ ਰਹੀਆਂ ਨੇ ਤੇ ਫਿਰ ਇਹਦਾ ਅਰਥ ਕੀ ਹੈ? ਸੋ ਹਰ ਵਰਤਾਰੇ ਚੋਂ ਸਮੇਂ ਲੱਗਦਾ ਰਿਹਾ। ਕਦੇ ਪੰਜਾਬ ਦਾ ਮੁੱਖ ਮੰਤਰੀ ਸੰਦੀਪ ਪਾਠਕ ਬਣ ਕੇ ਵਿਚਰਦਾ ਰਿਹਾ, ਕਦੇ ਪੰਜਾਬ ਦਾ ਮੁੱਖ ਮੰਤਰੀ ਰਾਘਵ ਚੱਡਾ ਬਣ ਕੇ ਵਿਚਰਦਾ ਰਿਹਾ, ਕਦੇ ਮਨੀਸ਼ ਸਿਸੋਦੀਆ ਬਣ ਕੇ ਵਿਚਰਦਾ ਰਿਹਾ। ਕੇਜਰੀਵਾਲ ਸਦਾ ਹੀ ਇਹਨਾਂ ਦਾ ਸੀਐਮ ਰਿਹਾ। ਤੇ ਫਿਰ ਜਨਾਬ ਨਾ ਉਹ ਸਿਲੈਕਟਡ ਨਾ ਉਹ ਇਲੈਕਟਡ। ਸਹੀ ਗੱਲ। ਤੇ ਫਿਰ ਉਹ ਪੰਜਾਬ ਦਾ ਕੀ ਲੱਗਦਾ? ਸਹੀ। ਪਰ ਜੋ ਵੀ ਹੋਵੇ ਜੀ, ਸਾਡੇ ਮਾਨ ਸਾਹਿਬ ਅੱਜ ਵੀ ਕਮੇਡੀ ਸ਼ੋਅ ਦੇ ਵਿੱਚ ਯਕੀਨ ਕਰਦੇ ਨੇ। ਉਹ ਮੁੱਖ ਮੰਤਰੀ ਦਾ ਰੋਲ ਨਿਭਾਉਂਦੇ ਨੇ, ਉਹਦੇ ਭੁੱਲ ਜਾਂਦੇ ਨੇ ਕਿ ਮੈਂ ਮੁੱਖ ਮੰਤਰੀ ਆ ਕਿ ਕੀ ਆ। ਪਰ ਕੇਜਰੀਵਾਲ ਦਿੱਲੀ ਦੇ ਸੀਐਮ ਦਾ ਰੋਲ ਅਜੇ ਵੀ ਨਹੀਂ ਛੱਡ ਰਿਹਾ, ਉਹ ਪੰਜਾਬ ਦੇ ਸੀਐਮ ਦਾ ਰੋਲ ਨਿਭਾ ਰਿਹਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਧੌਂਸ ਦਿਖਾਉਣਾ ਚਾਹੁੰਦੇ ਆਪਣੀ, ਕਿ ਮੇਰੀ ਧੌਂਸ ਚੱਲਦੀ ਹੈ, ਕਿ ਮੈਂ ਫੋਨ ਕਰੂੰਗਾ ਅਧਿਕਾਰੀਆਂ ਨੂੰ ਤੇ ਉਹ ਨਤੀਜੇ ਬਦਲ ਦੇਣਗੇ। ਧੌਂਸ ਤੁਸੀਂ ਤਾਂ ਦਿਖਾਓ ਜੇ ਤੁਸੀਂ ਸੰਵਿਧਾਨ ਤੇ ਕਾਨੂੰਨ ਨਾਲੋਂ ਉੱਪਰ ਹੋ। ਤੁਹਾਡੀ ਹੈਸੀਅਤ ਕਾਨੂੰਨ ਤੋਂ ਉੱਪਰ ਨਹੀਂ ਹੈ, ਤੁਸੀਂ ਸੰਵਿਧਾਨ ਤੋਂ ਉੱਪਰ ਨਹੀਂ ਹੋ। ਤੁਸੀਂ ਏਡੇ ਵੀ ਬਹਾਦਰ ਨਹੀਂ ਹੋ ਕਿ ਹਰ ਚੀਜ਼ ਨੂੰ ਆਪਣੇ ਉੱਤੇ ਬਰਦਾਸ਼ਤ ਕਰ ਸਕੋ। ਤੁਸੀਂ ਮਾਫੀਆਂ ਮੰਗ ਲੈਂਦੇ ਹੋ। ਮਜੀਠੀ ਵਾਲਾ ਕੇਸ ਸਭ ਦੇ ਸਾਹਮਣੇ ਹੈ। ਸੋ ਇਹ ਜਿਹੜੀ ਗੁੰਡਾਗਰਦੀ ਇਹਨੂੰ ਆਪਣੇ ਘਰ ਤੱਕ ਰੱਖੋ, ਇਹਨੂੰ ਆਪਣੇ ਅੰਦਰ ਤੱਕ ਰੱਖੋ। ਪੰਜਾਬੀਆਂ ਨੂੰ ਇਹ ਗੁੰਡਾਗਰਦੀ ਨਾ ਦਿਖਾਓ। ਤੇ ਜਿਹੜੀਆਂ ਨਿਲ ਹੋਈਆਂ ਪਈਆਂ, ਜਿਹੜੀਆਂ ਬਿਲਕੁਲ ਖਤਮ ਹੋਈਆਂ ਪਈਆਂ ਵਿਰੋਧੀ ਧਿਰਾਂ ਨੇ, ਉਹਨਾਂ ਨੂੰ ਇਸ ਬਿਆਨ ਦਾ ਸੰਗਿਆਨ ਲੈਣਾ ਚਾਹੀਦਾ। ਇਹ ਇਕੱਲੇ ਹਾਂਜੀ
ਬਿਲਕੁਲ ਉਹਨਾਂ ਤਿਲਾਂ 'ਚ ਤੇਲ ਹੈ ਨਹੀਂਗਾ। ਦੁੱਖ ਤਾਂ ਇਸੇ ਗੱਲ ਦਾ। ਹਾਂਜੀ, ਮਤਲਬ ਇੱਕ ਬੰਦਾ ਜਿਹੜਾ ਕਿਸੇ ਸੰਵਿਧਾਨਕ ਅਹੁਦੇ ਤੇ ਸ਼ਰੇਆਮ ਸਿਸਟਮ ਨੂੰ ਚੁਣੌਤੀ ਦੇ ਰਿਹਾ ਕਿ ਮੈਂ ਭਾਈ ਐਂ ਕਰ ਲੈਂਦਾ। ਕਮਾਲ ਦੀ ਗੱਲ ਆ। ਇਦੋਂ ਵੱਡਾ ਧੋਖਾ ਕੀ ਹੋਊਗਾ? ਜਿਹੜੇ ਬੰਦੇ ਪੋਲੀਟੀਕਲ ਰਿਫਾਰਮ ਦੀ ਗੱਲ ਕਰਦੇ ਸੀ, ਅੱਜ ਉਹ ਪੋਲੀਟੀਕਲ ਗੁੰਡੇ ਬਣ ਕੇ ਬੈਠੇ ਨੇ। ਅਗਲੀ ਗੱਲ ਕਰੀਏ ਪੰਜਾਬ ਦੀ ਇੱਕ ਐਸੀ ਤੰਜੀਮ ਦੀ ਜਿੱਦੋਂ ਬਹੁਤ ਉਮੀਦਾਂ ਇੱਕ ਟਾਈਮ ਲੱਗੀਆਂ ਸੀ, ਭਵਿੱਖ ਸੰਭਾਵਨਾਵਾਂ ਚਰਚਾ ਹੁੰਦੀਆਂ ਰਹੀਆਂ ਸੰਭਾਵਨਾਵਾਂ ਤੇ ਹਮੇਸ਼ਾ, ਪਰ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਖੁਦ ਗੁਜ਼ਰ ਰਹੇ ਨੇ ਤੇ ਲੋਕਾਂ ਦਾ ਤਾਲਮ ਹੋਣਾ ਹੀ ਹੋਣਾ। ਪੁਨਰ ਸੁਰਜੀਤ ਅਕਾਲੀ ਦਲ, ਪਰ ਕਹਿੰਦੇ ਸੁਰਜੀਤ ਹੋਣ ਤੋਂ ਪਹਿਲਾਂ ਹੀ ਖਿਲਰ ਗਿਆ ਜੀ। ਪ੍ਰਵੀਨ ਜੀ, ਜਦੋਂ ਮੈਂਬਰਸ਼ਿਪ ਕੱਟੀ ਗਈ ਤਦ ਜੀ। ਤੱਕ ਬਹੁਤ ਜੋਸ਼ ਸੀ। ਹੂੰ 15 ਲੱਖ ਮੈਂਬਰਸ਼ਿਪ ਕੱਟ ਲਈ ਜੀ, ਹਲਕਿਆਂ 'ਚ ਇਕੱਠ ਹੋ ਰਹੇ ਨੇ ਜੀ, ਡੈਲੀਗੇਟ ਇਜਲਾਸ ਹੋ ਗਿਆ ਜੀ। ਤੇ ਜਿੱਦਣ ਚੋਣ ਹੋਈ ਉਦਣ ਜਦੋਂ ਦੋ ਮਤਲਬ ਤਖਤ ਲਾ ਲਏ ਤੁਸੀਂ, ਅੱਡੋ ਅੱਡ ਮੇਜ਼ ਸਜਾ ਲਏ, ਅੱਡੋ ਅੱਡ ਸਟੇਜਾਂ ਸਜਾ ਲਈਆਂ ਦੋ। ਕਿਆ ਲਓ ਜੀ, ਇੱਕ ਰਾਜਨੀਤਿਕ ਵਿੰਗ, ਇੱਕ ਧਾਰਮਿਕ ਵਿੰਗ, ਇੱਕ ਪੰਥਕ ਕੌਂਸਲ, ਇੱਕ ਪਾਰਟੀ ਦਾ ਢਾਂਚਾ, ਉੱਥੇ ਹੀ ਟਕਰਾ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ। ਜੀ ਜੀ ਜੀ, ਬਿਲਕੁਲ ਚੰਗੀ ਗੱਲ ਹੈ ਕਿ ਰਾਜਨੀਤੀ ਦੇ ਉੱਤੇ ਕੁੰਡਾ ਹੋਣਾ ਚਾਹੀਦਾ ਹੈ। ਭਾਜਪਾ ਵਾਲੀ ਲੀਡਰਸ਼ਿਪ ਜਦੋਂ ਵੀ ਆਪਣੇ ਤੈਅ ਏਜੰਡੇ ਤੋਂ ਖਿਲਣ ਲੱਗਦੀ, ਆਰਐਸਐਸ ਜਦੇ ਤਾਰਾਂ ਕਰ ਦਿੰਦੀ ਹੈ। ਸਹੀ। ਚੋਣਾਂ 'ਚ ਝਟਕੇ ਵੀ ਦਿਖਾ ਦਿੰਦੀ ਹੈ। ਉਹਨਾਂ ਦਾ ਏਜੰਡਾ ਕਿਸੇ ਨੂੰ ਪ੍ਰਵਾਨ ਹੋਵੇ ਨਾ ਹੋਵੇ, ਉਹ ਸਾਨੂੰ ਸੂਟ ਕਰਦਾ ਹੈ ਨਹੀਂ ਕਰਦਾ, ਪਰ ਅਗਲੇ ਆਪਣੀ ਧਾਰ ਤੇ ਤੁਰੇ ਆਉਂਦੇ ਨੇ। ਇੱਥੇ ਅਸੀਂ ਕੋਈ ਧਾਰਨਾ ਬਣਾਉਣ ਤੋਂ ਪਹਿਲਾਂ ਹੀ ਆਪਣੇ ਅਹੁਦਿਆਂ ਰੁਤਬਿਆਂ ਦੀ ਲਾਲਸਾ 'ਚ ਅਜਿਹੇ ਉਲਝਦੇ ਆ ਕਿ ਅਸੀਂ ਜਿਹੜੇ ਟੀਚੇ ਲਈ ਤੁਰੇ ਸੀ ਉਹ ਟੀਚਾ ਬਹੁਤ ਪਿੱਛੇ ਛੱਡਿਆ ਉਹਨੇ। ਜੀ ਸਹੀ। ਪੁਨਰ ਸੁਰਜੀਤ ਅਕਾਲੀ ਦਲ ਗਿਆ ਕਿਸ ਕੰਮ ਲਈ ਸੀ, ਬਣਿਆ ਕਿਸ ਕੰਮ ਲਈ ਸੀ, ਤੇ ਅੱਜ ਲੜ ਕਿਸ ਕੰਮ ਲਈ ਰਿਹਾ, ਇਹ ਸਮਝਣ ਦੀ ਲੋੜ ਹੈ। ਇਹ ਚੋਣਾਂ ਹੋਈਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ, ਇਹਦੇ ਵਿੱਚ ਉਹਨਾਂ ਕੋਲ ਕੋਈ ਪੱਕਾ ਚੋਣ ਨਿਸ਼ਾਨ ਨਹੀਂ ਸੀ। ਬੰਦਿਆਂ ਨੇ ਆਪਣੇ ਆਪਣੇ ਹਲਕੇ 'ਚ ਆਪਣੇ ਆਪਣੇ ਦਮ ਤੇ ਚੋਣ ਲੜੀ। ਜੀ ਜੀ, ਰਖੜਾ ਹੋਰਾਂ ਨੇ, ਚੰਦੂ ਮਾਜਰੇ ਹੋਰਾਂ ਨੇ, ਹੋਰਨਾਂ ਨੇ, ਉਹਦੇ ਵਿੱਚ ਮਨਪ੍ਰੀਤ ਆਲੀ ਨੇ, ਤੇ ਮਨਪ੍ਰੀਤ ਆਲੀ ਆਪਣੇ ਹਲਕੇ 'ਚੋਂ ਸੀਟਾਂ ਜਿਤਾਉਣ 'ਚ ਕਾਮਯਾਬ ਹੋਏ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਹੋਵੇ ਚਾਹੇ ਬਲਾਕ ਸੰਮਤੀ, ਹੈ ਨਾ। ਹੁਣ ਉਸ ਸਾਰੀ ਪ੍ਰਕਿਰਿਆ ਤੋਂ ਬਾਅਦ ਮਨਪ੍ਰੀਤ ਆਲੀ ਦਾ ਬਿਆਨ ਇਹ ਸਿੱਧਾ ਕਹਿ ਰਿਹਾ ਕਿ ਮੇਰਾ ਪੁਨਰ ਸੁਰਜੀਤ ਨਾਲ ਕੋਈ ਤਾਲੁਕਾਤ। ਹਾਂ, ਕਿਹਾ ਉਹਨਾਂ ਨੇ, ਸਹੀ। ਮਨਪ੍ਰੀਤ ਆਲੀ ਪਹਿਲਾਂ ਤਾਂ ਕਹਿੰਦੇ ਵੀ ਕਿ ਸਾਡੇ ਮਨ 'ਚ ਇੱਕ ਟੀਸ ਆ, ਜਿੱਤੇ ਆ ਸਾਰੀ ਉਮਰ ਤੱਕੜੀ ਤੇ ਲੜਦੇ ਰਹੇ ਆ, ਤੱਕੜੀ ਚੋਣ ਨਿਸ਼ਾਨੀ ਤੇ ਇਹਦੀ ਟੀਸ ਆ। ਇਸ ਗੱਲ ਨੇ ਕਿਹਾ ਕਿ ਵੀ ਲੈ ਕਿਤੇ ਮਨਪ੍ਰੀਤ ਬਾਦਲ ਸੁਖਵੀਰ ਕਾਨੀ ਦਾ ਨਹੀਂ ਜਾਣ ਨੂੰ ਫਿਰਦਾ, ਕਿਉਂਕਿ ਚੰਦ ਦਿਨ ਪਹਿਲੇ ਸੁਖਵੀਰ ਬਾਦਲ ਦੇ ਹਲਕੇ 'ਚ ਤਾਂ ਇਹ ਕਹਿ ਕੇ ਆਇਆ ਸੀਗਾ ਕਿ ਜਦ ਤੱਕ ਮੈਂ ਪ੍ਰਧਾਨ ਆ ਕੁਛ ਹੋ ਜਾਵੇ, ਇਸ ਗਦਾਰ ਨੂੰ ਨਹੀਂ ਲੈਂਦਾ ਜੀ। ਜਦੋਂ ਕਿ ਪਾਰਟੀ ਦੇ ਅੰਦਰ ਜਦੋਂ ਗੱਲ ਚੱਲਦੀ ਹੈ ਤਦ ਗੱਲ ਚੱਲਦੀ ਹੈ ਵੀ ਕਿ ਸਾਰਿਆਂ ਨੂੰ ਲੈ ਦਾਂਗੇ, ਬਸ ਨਹੀਂ ਲੈਣਾ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ ਤੇ ਚਰਨਜੀਤ ਬਰਾ, ਇਹ ਨਹੀਂ ਲੈਣੇ, ਬਾਕੀ ਸਾਰੇ ਲੈ ਦਾਂਗੇ। ਪਰ ਹਲਕੇ 'ਚ ਤੁਸੀਂ ਜਨਤਕ ਤੌਰ ਤੇ ਜਦੋਂ ਕਹਿ ਕੇ ਆਓ ਤੇ ਉਹ ਤੋਂ ਬਾਅਦ ਉਹ ਲੀਡਰ ਇਹ ਕਹੇ ਤਾਂ ਕੀ ਉਹ ਤੱਕੜੀ ਆਉਣਾ ਚਾਹੁੰਦਾ? ਸਹੀ ਹੈ, ਬਿਲਕੁਲ। ਕੀ ਉਹ ਸੁਖਵੀਰ ਬਾਦਲ ਨਾਲ ਜਾਣਾ ਚਾਹੁੰਦਾ, ਜਾਂ ਇਹ ਤੋਂ ਵੀ ਅੱਗੇ ਦੀ ਰਾਜਨੀਤੀ ਕੋਈ ਹੋਰ ਸੋਚੀ ਜਾ ਰਹੀ ਹੈ? ਮਨਪ੍ਰੀਤ ਆਲੀ ਇੱਥੇ ਨਹੀਂ ਰੁਕੇ। ਠੀਕ ਹੈ, ਉਹ ਕਹਿੰਦੇ ਮੈਂ 1 ਮਹੀਨੇ ਦਾ ਅਲਟੀਮੇਟਮ ਦਿੰਨਾ, 1 ਮਹੀਨੇ 'ਚ ਪੰਥਕ ਏਕਤਾ ਲਈ ਫੈਸਲਾ ਲੈ ਲਓ, ਨਹੀਂ ਤਾਂ ਪੰਥਕ ਕੌਂਸਲ ਨੇ ਜਿਵੇਂ ਅੱਗੇ ਵਧਣਾ ਫਿਰ ਉਹ ਵਧੂ। ਪਹਿਲੇ ਦਿਨ ਤੋਂ ਹੀ ਮਨਪ੍ਰੀਤ ਆਲੀ ਢਾਂਚਾ ਬਣਨ ਤੋਂ ਬਾਅਦ ਪੰਥਕ ਕੌਂਸਲ ਵਾਲੇ ਪਾਸੇ ਵੱਧ ਦਿਖੇ ਨੇ। ਜੀ ਜੀ, ਬੀਬੀ ਸਤਵੰਤ ਕੌਰਾਂ ਨਾਲ ਵੱਧ ਖੜੇ ਨਜ਼ਰ ਆਏ ਨੇ, ਤੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਜਾਂ ਇਸ ਤਰ੍ਹਾਂ ਨਾਲ ਕੀ ਉਹ ਪ੍ਰਧਾਨ ਬਣਨ ਦੇ ਇੱਛਕ ਸੀ? ਨਹੀਂ ਬਣੇ। ਕੀ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਮਨਜ਼ੂਰ ਨਹੀਂ ਸੀ? ਜੀ, ਜੇ ਇਹ ਸਾਰਾ ਕੁਝ ਸੀ ਤਾਂ ਉਹਨਾਂ ਨੇ ਮੈਂਬਰੀ ਕਿਉਂ ਲਈ? ਮੈਂਬਰੀ ਤੋਂ ਬਾਅਦ ਫਿਰ ਉਪ ਪ੍ਰਧਾਨ ਦਾ ਅਹੁਦਾ ਕਿਉਂ ਲਿਆ? ਪਰ ਹੁਣ ਉਹਨਾਂ ਨੇ ਇਸ ਤੋਂ ਦੋਆਂ ਗੱਲਾਂ ਤੋਂ ਅੱਗੇ, ਪਹਿਲਾਂ ਮਤਲਬ ਕਿ ਤੱਕੜੀ ਦੀ ਗੱਲ, ਫਿਰ ਮਹੀਨੇ ਦਾ ਅਲਟੀਮੇਟਮ, ਤੋਂ ਅੱਗੇ ਦੀ ਗੱਲ ਕਹਿਤੀ ਕਿ ਮੈਂ ਕਿਸੇ ਧਿਰ ਨਾਲ ਨਹੀਂ ਹਾਂ। ਠੀਕ ਹੈ ਜੀ, ਮੈਂ ਕਿਸੇ ਧਿਰ ਦਾ ਹਿੱਸਾ ਨਹੀਂ ਹਾਂ। ਮਤਲਬ ਸਭ ਤੋਂ ਪਹਿਲਾਂ ਪਰਚੀਆਂ ਕੱਟਣ ਵਾਲੇ ਮਨਪ੍ਰੀਤ ਆਲੀ ਸੀ, ਮੈਂਬਰਸ਼ਿਪ ਵਾਲੀਆਂ। ਯਾਨੀ ਹਰਪ੍ਰੀਤ ਸਿੰਘ ਦੇ ਨਾਲ ਪਰਚੀਆਂ ਕੱਟਣ ਵਾਲੇ ਇਹ ਸੀ। ਹੁਣ ਇਹ ਕਹਿੰਦੇ ਕਿ 5 ਮੈਂਬਰੀ ਕਮੇਟੀ ਦਾ ਕੰਮ ਤਾਂ ਇੱਥੇ ਤੱਕ ਸੀ, ਸਾਡਾ ਕੰਮ ਖਤਮ। ਜੀ ਜੀ, ਤੇ ਹੁਣ ਉਹ ਚੁੱਲ੍ਹੇ ਸਮੇਟਣ ਦਾ ਹਵਾਲਾ ਵੀ ਹੁੰਦਾ ਕਿ ਸਾਰੇ ਅਕਾਲੀ ਦਲ, ਮੈਨੂੰ ਤਾਂ ਬਾਈ ਜਿਹੜੇ ਅਕਾਲੀ ਦਲ ਖਿਲ ਰਹੇ ਸੀ ਉਹਨਾਂ ਦਾ ਚੁੱਲ੍ਹਾ ਨਹੀਂ ਸਿਮਟਦਾ ਦਿਖਿਆ।
ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਕੋਈ ਵੀ ਪ੍ਰਵਾਨ ਨਹੀਂ ਚੜ ਰਿਹਾ, ਫਿਰ ਜੇ ਉਹਨਾਂ ਨੇ ਨਹੀਂ ਮੰਨੇ, ਹੁਣ ਤੁਸੀਂ ਵੀ ਤਾਂ ਭੱਜ ਰਹੇ ਹੋ। ਤੇ ਮੈਨੂੰ ਤਾਂ ਇੰਝ ਲੱਗਣ ਲੱਗ ਗਿਆ ਕਿ ਜਿਵੇਂ 3-3 ਇੱਟਾਂ ਰੱਖ ਕੇ ਕਈ ਚੁੱਲ੍ਹੇ ਹੋਰ ਬਣਨ ਦੀ ਤਿਆਰੀ ਨਾ ਹੋ ਗਈ। ਸਹੀ, ਬਿਲਕੁਲ ਸਹੀ। ਸੋ ਜਦੋਂ ਕਿ ਕਈ ਲੀਡਰ ਪੁਨਰ ਸਰਜੀਤ ਵਾਲੇ ਮਨਪ੍ਰੀਤ ਇਆਲੀ ਨਾਲੋਂ ਪਹਿਲਾਂ ਹੀ ਇਹ ਪ੍ਰਗਟਾਵਾ ਕਰ ਚੁੱਕੇ ਨੇ ਕਿ ਅਸੀਂ ਸੁਖਬੀਰ ਦੀ ਈਨ ਮੰਨਣ ਨੂੰ ਤਿਆਰ ਹਾਂ, ਅਸੀਂ ਸੁਖਬੀਰ ਦੀ ਪ੍ਰਧਾਨਗੀ ਮੰਨਣ ਨੂੰ ਤਿਆਰ ਹਾਂ। ਗੱਲਾਂ ਪੰਜਾਬ ਦੇ ਹਿੱਤ ਦੀਆਂ, ਪੰਥ ਦੇ ਹਿੱਤ ਦੀਆਂ, ਕੌਮ ਦੇ ਹਿੱਤ ਦੀਆਂ, ਮਸਲਾ ਕੁਰਸੀ ਦਾ, ਰੁਤਬੇ ਦਾ, ਇਹ ਜਚਾਉਣ ਲਈ ਜ਼ੋਰ ਲੱਗਿਆ ਪਿਆ ਕਿ ਅਕਾਲੀ ਬੀਜੇਪੀ ਦਾ ਗੱਠਜੋੜ ਹੋ ਜਾਵੇ ਤਾਂ ਹੀ ਗਤੀ ਹੁੰਦੀ ਹੈ। ਤੇ ਇਹੀ ਜੀ ਏਕਤਾ ਤਾਂ ਤੁਹਾਡੀ 2022 ਤੋਂ ਲੈ ਕੇ 2024 ਦੀਆਂ ਲੋਕ ਸਭਾ ਚੋਣਾਂ ਤੱਕ ਹੈਗੀ ਹੋ ਸੀ। ਸਹੀ ਹੈ, ਇਕੱਠਿਆਂ ਹੋ ਗਈ ਲੜੀ ਸੀ ਸਾਰਿਆਂ ਨੇ, ਜਦ ਕੀ ਖੱਟ ਲਿਆ। ਤੇ ਹੁਣ ਅਕਾਲੀ ਦਲ ਬਾਦਲ ਦਾ ਤਾਂ ਪਤਾ ਨਹੀਂ ਕੁਛ ਕੀ ਬਣਨਾ ਕੀ ਨਹੀਂ ਬਣਨਾ। ਅਗਲੇ ਤੁਰੇ ਤਾਂ ਫਿਰਨ ਲੱਗ ਪਏ, ਅਗਲੇ ਦਿਖਣ ਤਾਂ ਲੱਗ ਪਏ ਪਿੰਡਾਂ 'ਚ, ਕਿੰਨੇ ਕੁ ਦੇਖੇ ਕਿੰਨੇ ਕੁ ਨਹੀਂ, ਇਹ ਵੱਖਰੀ ਗੱਲ ਹੈ। ਪੁਨਰ ਸਰਜੀਤ ਨੇ ਵੀ ਦਸਤਕ ਦਿੱਤੀ ਸੀ ਇਹਨਾਂ ਚੋਣਾਂ 'ਚ, ਪਰ ਮਨਪ੍ਰੀਤ ਇਆਲੀ ਦੇ ਇਹਨਾਂ ਬੋਲਾਂ ਨੇ ਕਿ ਜੀ ਮੈਂ ਕਿਸੇ ਤਰ੍ਹਾਂ ਨਾਲ ਨਹੀਂ ਹੈਗਾ, ਜਿਹੜਾ ਮਤਲਬ ਦੱਸਦਾ ਕਿ ਪੁਨਰ ਸਰਜੀਤ ਦੇ ਵਿੱਚ ਵੀ ਖਲਾਰਾ ਪੈ ਗਿਆ। ਸਹੀ ਹੈ। ਇਹ ਖਲਾਰਾ ਇਆਲੀ ਦੇ ਸ਼ੁਰੂ ਹੋਣ ਨਾਲ ਉਹ ਕਈ ਵਾਰ ਸਵੈਟਰ ਦਾ ਇੱਕ ਜੋੜ ਜਾ ਟੁੱਟ ਜਾਵੇ ਨਾ, ਬਸ ਫਿਰ ਧਾਗਾ ਖਿੱਚ ਕੇ ਦੇਖੋ ਉਹਨਾਂ ਤੇ ਉਹ ਸਾਰਾ ਹੀ ਉਧੜਦਾ ਚਲਾ ਜਾਂਦਾ। ਹੁਣ ਪੁਨਰ ਸਰਜੀਤ ਵਾਲਾ ਸਵੈਟਰ ਮੈਨੂੰ ਉਧੜਦਾ ਦਿਖਦਾ। ਜੀ ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਆਪਾਂ, ਜਿਵੇਂ ਤੁਸੀਂ ਸੁਖਬੀਰ ਬਾਦਲ ਦਾ ਜ਼ਿਕਰ ਕੀਤਾ, ਸੁਖਬੀਰ ਬਾਦਲ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ ਜੀ। ਬਿਲਕੁਲ, ਸੁਖਬੀਰ ਬਾਦਲ ਹੋਰੀ ਇੱਕ ਮਾਮਲੇ ਦੇ ਵਿੱਚ ਅਜਿਹੇ ਉਲਝੇ ਨੇ ਕਿ ਉਹਨਾਂ ਨੂੰ 8 ਸਾਲ ਪੁਰਾਣੇ ਮਾਮਲੇ 'ਚ ਗੈਰ ਜ਼ਮਾਨਤੀ ਵਾਰੰਟ ਦਾ ਸਾਹਮਣਾ ਕਰਨਾ ਪਿਆ। ਠੀਕ ਹੈ ਜੀ। ਮਾਮਲਾ ਕੇਜਰੀਵਾਲ ਨਾਲ ਸੰਬੰਧਿਤ ਹੈ, ਮਾਮਲਾ ਭਾਈ ਵਿਜੇਂਦਰਪਾਲ ਸਿੰਘ ਹੋਰਾਂ ਨਾਲ ਸੰਬੰਧਿਤ ਹੈ, ਮਾਮਲਾ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਕੇਜਰੀਵਾਲ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਕਰਦਿਆਂ ਹੋਇਆਂ ਅਖੰਡ ਕੀਰਤਨੀ ਜਥੇ ਸਿੰਘ ਦੇ ਘਰੇ ਜਾ ਕੇ ਰਾਤ ਕੱਢਦੇ ਨੇ, ਤੇ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਦੀ ਇੱਕ ਸਟੇਜ ਤੋਂ ਜਨਤਕ ਤੌਰ ਤੇ ਕਹਿੰਦੇ ਨੇ ਕਿ ਆਹ ਦੇਖ ਲਓ, ਦੇਸ਼ ਦੀ ਅਖੰਡਤਾ ਏਕਤਾ ਤਾਂ ਖਤਰੇ 'ਚ ਪੈ ਗਈ, ਕੇਜਰੀਵਾਲ ਸੀਐਮ ਬਣ ਲਈ, ਅੱਤਵਾਦੀਆਂ ਦੇ ਘਰੇ ਰਹਿੰਦਾ। ਹੁਣ ਅਗਲੇ ਕਹਿੰਦੇ ਵੀ ਪਹਿਲਾਂ ਇਹ ਤਾਂ ਸਾਬਤ ਕਰਕੇ ਤੂੰ ਅਖੰਡ ਕੀਰਤਨੀ ਜਥੇ ਨੂੰ, ਸਿੰਘਾਂ ਨੂੰ ਕਿਵੇਂ ਬਦਨਾਮ ਕਰ ਰਿਹਾ, ਤੇਰੇ ਕੋਲ ਕਿਹੜੇ ਤੱਥ ਸੱਚ ਨੇ ਕਿ ਅਸੀਂ ਅੱਤਵਾਦੀ ਹਾਂ? ਸਹੀ ਹੈ, ਬਿਲਕੁਲ। ਕਿਹੜੇ ਆਧਾਰ ਤੇ? ਕੋਈ ਕੇਸ ਚੱਲਦਾ, ਕੋਈ ਹਥਿਆਰ ਬਰਾਮਦ ਹੋਏ ਨੇ, ਇਹਨਾਂ ਕੋਈ ਕਿਸੇ ਗਤੀਵਿਧੀ ਸ਼ਾਮਲ ਆ, ਕਿਹੜੇ ਤੱਥਾਂ ਦੇ ਆਧਾਰ ਤੇ ਕਿਹਾ? ਠੀਕ ਹੈ, ਜੇ ਕੁਛ ਹੈਗਾ ਤਾਂ ਅਗਲਾ ਸਬੂਤ ਰੱਖੇ ਬਾਈ। ਫਿਰ ਵਿਜੇਂਦਰਪਾਲ ਸਿੰਘ ਹੋਰਾਂ ਨੇ ਅਦਾਲਤ 'ਚ ਮਾਨਹਾਨੀ ਦਾ ਕੇਸ ਕਰਤਾ, 8 ਸਾਲ ਤੋਂ ਕੇਸ ਚੱਲ ਰਿਹਾ ਜੀ। ਸੁਖਬੀਰ ਸਿੰਘ ਬਾਦਲ ਪੇਸ਼ੀ ਤੇ ਗਏ ਨਹੀਂ ਗਏ, ਕਿਸੇ ਨੂੰ ਚੁੱਪ ਚੇਤੇ ਵੀ ਨਹੀਂ, ਚੱਲੀ ਗਈ ਪ੍ਰਕਿਰਿਆ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਨੋਟਿਸ ਕੱਢਤਾ ਕਿ 9 ਜਨਵਰੀ ਨੂੰ ਅਗਲੀ ਸੁਣਵਾਈ ਆ ਕੇ ਪੇਸ਼ ਹੋ, ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਹੁਣ ਪੇਸ਼ੀ ਤਾਂ ਹੋਊਗੀ ਜੀ, ਹੁਣ ਪੇਸ਼ ਹੋਣਾ ਵੀ ਪੈ ਸਕਦਾ, ਜਾਂ ਫਿਰ ਮਾਫੀ ਮੰਗ ਕੇ ਛੁਟਕਾਰਾ ਹੋਊਗਾ, ਨਾ ਕੇਸ ਦਾ ਸਾਹਮਣਾ ਕਰਨਾ ਪਊਗਾ। ਤਾਂ ਮੈਨੂੰ ਲੱਗਦਾ ਜੋ ਕਹਿਣਾ ਸੀ ਕਹਿ ਵੀ ਲਿਆ, ਹੁਣ ਤਾਂ ਮਾਫੀ ਮੰਗ ਕੇ ਨਿਬੇੜਾ ਹੋ ਸਕਦਾ ਜੀ, ਨਹੀਂ ਤਾਂ ਫਿਰ ਇਹ ਕੇਸ ਲੰਬਾ ਵੀ ਚੱਲ ਸਕਦਾ। ਸੁਖਬੀਰ ਬਾਦਲ ਜੋ ਵੀ ਹੋਵੇ, ਚਾਹੇ ਉਹੀ ਜਿਹਾ ਮੁਸ਼ਕਲਾਂ ਨਾ ਵੀ ਹੋਣ, ਤਾਂ ਵੀ ਮੁਸ਼ਕਲ ਤਾਂ ਹੁੰਦੀ ਹੈ ਜਨਾਬ, ਜੋ ਮਰਜ਼ੀ ਹੋਵੇ। ਹਾਂਜੀ, ਮੁਸ਼ਕਲ ਤਾਂ ਵਧੀ ਬਿਲਕੁਲ। ਕਾਨੂੰਨੀ ਘੇਰੇ ਜਦੋਂ ਪੈਂਦੇ ਆ, ਫਿਰ ਕਾਨੂੰਨੀ ਘੇਰੇ ਕਾਨੂੰਨੀ ਤਰੀਕੇ ਦੇ ਨਾਲ ਹੀ ਸਿੱਝਣੇ ਪੈਂਦੇ, ਮਰਜ਼ੀ ਦੇ ਮੁਤਾਬਕ ਨਹੀਂ ਉਹ ਚੀਜ਼ਾਂ ਹੱਲ ਹੁੰਦੀਆਂ, ਫਿਰ ਉਹਨਾਂ ਦਾ ਮਸਲਾ ਹੱਲ ਕਰਨਾ ਔਖਾ ਹੈ। ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੀਆਂ ਇਤਿਹਾਸਕ ਧਰੋਹਰ ਨੇ, ਇਤਿਹਾਸਕ ਵਿਰਾਸਤਾਂ ਨੇ, ਉਹਨਾਂ ਦੀ ਭੰਨ ਤੋੜ ਨੂੰ ਲੈ ਕੇ ਹਮੇਸ਼ਾ ਪੰਜਾਬ ਦੇ ਵਿੱਚ ਚਰਚਾ ਰਹੀ ਹੈ ਵੀ ਜਿਹੜੇ ਹੋਰ ਸੱਭਿਅਤਾਵਾਂ ਦੇ ਲੋਕ ਨੇ, ਚਾਹੇ ਉਹ ਮਿਸਰ ਦੇ ਨੇ, ਚਾਹੇ ਉਹ ਯੂਰਪ ਦੇ ਕੁਝ ਹਿੱਸੇ ਨੇ, ਉਹ ਆਪਣੇ ਇਤਿਹਾਸ ਦੀ ਇੱਕ ਪੈਨ ਪੈਨਸਿਲ ਵੀ ਸਾਂਭ ਕੇ ਰੱਖਦੇ ਆ, ਪਰ ਸਾਡੇ ਕੋਲੇ ਬਹੁਤ ਕੁਝ ਸੀ, ਅਸੀਂ ਨਵੀਨਤਾ ਦੇ ਚੱਕਰ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਚੱਕਰ ਦੇ ਵਿੱਚ ਉਹਨੂੰ ਆਪਣੇ ਆਪ ਹੀ ਦੂਰ ਕੀਤਾ। ਹੁਣ ਡੇਰਾ ਬਾਬਾ ਨਾਨਕ ਦਾ ਜਿਹੜਾ ਰੇਲਵੇ ਸਟੇਸ਼ਨ ਹੈ, ਜਿਹੜਾ ਇਤਿਹਾਸਕ ਹੈ, ਉਹ ਵੀ ਕਹਿੰਦੇ ਤੋੜਿਆ ਜਾਣਾ ਜੀ। ਜੀ ਤੁਹਾਡੀ ਗੱਲ ਦਰੁਸਤ ਹੈ ਜੀ, ਕਿ ਪੰਜਾਬ ਦੀ ਧਰਤੀ ਅਜਿਹੀ ਧਰਤੀ ਹੈ ਜਿੱਥੇ ਕਣ ਕਣ ਤੇ ਇਤਿਹਾਸ ਪਿਆ। ਬਿਲਕੁਲ ਸਹੀ। ਜਿੱਥੇ ਕੁਰਬਾਨੀਆਂ ਦੀ ਲੰਬੀ ਇਬਾਰਤ ਹੈ ਜੀ, ਜਿੱਥੇ ਸ਼ਹਾਦਤਾਂ ਦਾ ਲੰਬਾ ਇਤਿਹਾਸ ਹੈ, ਪਰ ਅਸੀਂ ਨਾ ਤਾਂ ਧਾਰਮਿਕ ਪੱਖ ਤੋਂ ਉਹਨਾਂ ਇਤਿਹਾਸਕ ਸਥਾਨਾਂ ਨੂੰ ਸੰਭਾਲ ਸਕੇ, ਨਾ ਅਸੀਂ ਸਮਾਜਿਕ ਤੇ ਰਾਜਨੀਤਿਕ ਇਤਿਹਾਸਕ ਥਾਵਾਂ ਨੂੰ ਸੰਭਾਲ ਸਕੇ। ਤੁਸੀਂ ਉਹਨਾਂ ਸ਼ਹਾਦਤਾਂ ਦੇ ਸਥਾਨ ਨੂੰ ਦੇਖ ਲਓ, ਚਾਹੇ ਸਾਹਿਬਜ਼ਾਦਿਆਂ ਦੇ ਹਵਾਲੇ ਨਾਲ ਹੋਵੇ ਤੇ ਚਾਹੇ ਹੋਰ ਸਿੰਘਾਂ ਦੇ ਹਵਾਲੇ ਨਾਲ ਹੋਵੇ, ਕਿੰਨਾ ਕੁਛ ਅਸੀਂ ਸਰੂਪ ਬਣਤਰ ਬਦਲ ਕੇ ਰੱਖ ਦਿੱਤੀ ਉਹਨਾਂ ਦੀ। ਸਹੀ ਹੈ, ਸਹੀ। ਉਹਨਾਂ ਨਾਲ ਨੇੜਲਾ ਜੋ ਕੁਛ ਸੀਗਾ, ਉਹ ਸਾਰਾ ਕੁਛ ਕਿਸ ਸਥਿਤੀ 'ਚ ਹੈ।
ਇਸ ਦੇ ਲਈ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ, ਕਈ ਹੋਰ ਸੇਜਣ ਵਾਲੀਆਂ ਧਿਰਾਂ ਨੂੰ, ਇੱਥੋਂ ਤੱਕ ਕਿ ਅਕਾਲੀ ਦਲ ਨੂੰ ਸਮੇਂ-ਸਮੇਂ ਸਵਾਲਾਂ ਦੇ ਘੇਰੇ 'ਚ ਲਿਆਂਦਾ ਜਾਂਦਾ ਰਿਹਾ। ਫਿਰ ਦੂਸਰਾ ਸਾਡੇ ਮੂਹਰੇ ਉਹ ਇਤਿਹਾਸ ਪਿਆ ਕਿਲ੍ਹਿਆਂ ਦੇ ਰੂਪ ਦੇ ਵਿੱਚ, ਹੈ ਨਾ, 82 ਚੀਜ਼ਾਂ ਦੇ ਰੂਪ ਦੇ ਵਿੱਚ, 82 ਸਥਾਨਾਂ ਦੇ ਰੂਪ ਦੇ ਵਿੱਚ, ਜਿੱਥੇ ਜ਼ਿੰਮੇਵਾਰੀ ਫਿਰ ਸਰਕਾਰਾਂ ਦੀ ਬਣਦੀ ਹੁੰਦੀ ਹੈ, ਕਾਨੂੰਨ ਰਾਖਿਆਂ ਦੀ ਬਣਦੀ ਹੁੰਦੀ ਹੈ, ਉੱਥੇ ਵੀ ਅਸੀਂ ਕੁਛ ਨਹੀਂ ਕੀਤਾ। ਉਹ ਵੀ ਮਲੀਆ ਮੇਟ ਹੁੰਦਾ, ਅਸੀਂ ਦੇਖਿਆ ਆਪਣੇ ਆਪ ਸਾਰਾ। ਸਹੀ। ਹੁਣ ਇਹ ਚਰਚਾ ਇਸ ਲਈ ਦੁਬਾਰਾ ਤੁਰੀ ਹੈ ਕਿ ਡੇਰਾ ਬਾਬਾ ਨਾਨਕ ਦੇ ਵਿੱਚ 100 ਸਾਲ ਪੁਰਾਣਾ ਰੇਲਵੇ ਸਟੇਸ਼ਨ ਹੈ। ਮਤਲਬ ਜੇ ਇਹ 100 ਸਾਲ ਪੁਰਾਣਾ ਤਾਂ ਬਾਕੀ ਰੇਲਵੇ ਸਟੇਸ਼ਨ ਵੀ ਕਿਸੇ ਸਮੇਂ ਇਸੇ ਰੂਪ ਚ ਹੋਣੇ। ਸਹੀ ਹੈ। ਉਹ ਕਿੰਨੇ ਸਾਂਭੇ ਅਸੀਂ। ਹੁਣ ਇਹ ਪੁਰਾਣਾ ਹਲੇ ਬਚਿਆ। ਮਤਲਬ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਦਾ ਰੇਲਵੇ ਸਟੇਸ਼ਨ ਅਸੀਂ ਆਪਣੇ ਅੱਖਾਂ ਸਾਹਮਣੇ 300 ਸਾਲਾਂ ਦੇ ਦੌਰਾਨ ਆਧੁਨਿਕ ਹੋਣ ਦੇ ਨਾਂ ਦੇ ਉੱਤੇ ਟੁੱਟਦਾ ਦੇਖਿਆ। ਉਸ ਸਮੇਂ ਨਾ ਇੰਨਾ ਪਤਾ ਸੀ ਕਿ ਕਿਵੇਂ ਵਿਰੋਧ ਕੀਤਾ ਜਾਂਦਾ, ਕੀ ਹੈ, ਅਜੇ ਸ਼ੁਰੂਆਤ ਸੀ ਪੱਤਰਕਾਰੀ ਦੀ, ਹੈ ਨਾ। ਤੇ ਹੁਣ ਜਦੋਂ ਅਸੀਂ ਇੰਨੇ ਸਾਲਾਂ ਬਾਅਦ ਆ ਕੇ ਦੇਖਦੇ ਹਾਂ ਤਾਂ ਇਹਦਾ ਮਤਲਬ ਉਸ ਸਮੇਂ ਦੇ ਪਹਿਰੇਦਾਰਾਂ ਨੇ ਪਹਿਰੇਦਾਰੀ ਕੀਤੀ ਹੋਣੀ। ਸਹੀ। ਪਰ ਡੇਰਾ ਬਾਬਾ ਨਾਨਕ ਦੇ ਮਾਮਲੇ ਦੇ ਵਿੱਚ 1927 ਦਾ ਬਣਿਆ ਹੋਇਆ ਰੇਲਵੇ ਸਟੇਸ਼ਨ ਕੇਂਦਰ ਸਰਕਾਰ ਆਧੁਨਿਕਰਨ ਦੇ ਨਾਂ ਦੇ ਉੱਤੇ ਇਹਨੂੰ ਤੋੜ ਕੇ ਨਵਾਂ ਬਣਾਉਣ ਦੀ ਤਜਵੀਜ਼ ਲੈ ਕੇ ਆਈ ਹੈ ਜੀ। ਤੇ ਇਸ ਨੂੰ ਲੈ ਕੇ ਕੁਝ ਇਤਿਹਾਸਕਾਰ, ਪ੍ਰੇਮੀ, ਇਤਿਹਾਸ ਨੂੰ ਸੇਜਣ ਵਾਲੀਆਂ ਸੰਸਥਾਵਾਂ, ਉਹਨਾਂ ਦੇ ਨੁਮਾਇੰਦੇ, ਉਹਨਾਂ ਨੇ ਵਿਰੋਧ ਪ੍ਰਗਟਾਇਆ। ਉਹਨਾਂ ਦੇ ਵਿਰੋਧ ਦੇ ਉੱਤੇ ਰਾਜਨੀਤੀ ਤੌਰ ਦੇ ਉੱਤੇ ਰੰਧਾਵਾ ਸਾਹਿਬ ਨੇ ਚਿੱਠੀ ਲਿਖੀ ਕੇਂਦਰੀ ਮੰਤਰੀ ਨੂੰ। ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ ਨੇ ਤੇ ਉਸੇ ਹਲਕੇ ਦੇ ਵਿੱਚੋਂ ਰਾਜਨੀਤੀ ਕਰਦੇ ਨੇ ਡੇਰਾ ਬਾਬਾ ਨਾਨਕ। ਪਰਿਵਾਰਕ ਤੌਰ ਤੇ ਉਹਨਾਂ ਦਾ ਪਿਛੋਕੜ, ਪਿਤਾ ਦਾ ਜੇ ਦੇਖੀਏ ਤਾਂ ਉਹ ਧਾਰਮਿਕ ਪੱਖੋਂ ਬਹੁਤ ਮਜ਼ਬੂਤ ਵੀ ਹੈ ਤੇ ਉਹ ਆਪ ਵੀ ਬੇਸ਼ੱਕ ਕਾਂਗਰਸ ਨੇ, ਪਰ ਉਹ ਪੰਥਕ ਤੌਰ ਦੇ ਉੱਤੇ ਵੀ ਪਹਿਲ ਕਦਮੀ, ਹੈ ਨਾ, ਉਹਨਾਂ ਵਿਸ਼ਿਆਂ ਦੇ ਉੱਤੇ ਵੀ ਗੱਲ ਕਰਦੇ ਨੇ। ਤੋ ਇਸ ਲਈ ਉਹਨਾਂ ਨੇ ਇਸ ਨੂੰ ਧਾਰਮਿਕ ਪੱਖ ਤੋਂ ਦੇਖ ਲਓ ਕਿ ਜੀ ਇਹ ਡੇਰਾ ਬਾਬਾ ਨਾਨਕ ਧਾਰਮਿਕ ਸਥਾਨ ਹੈ, ਸਾਹਮਣੇ ਕਰਤਾਰਪੁਰ ਸਾਹਿਬ ਹੈ, ਇਹ ਬਾਰਡਰ ਦੇ ਉੱਤੇ ਹੈ, ਇਹਨੂੰ ਇਤਿਹਾਸਕ ਪੱਖ ਤੋਂ ਦੇਖ ਲਓ, ਇਹ ਪੁਰਾਤਨ ਇਮਾਰਤ ਹੈ, ਉਸ ਪੱਖ ਤੋਂ ਦੇਖ ਲਓ। ਉਹਨੇ ਸਾਰੇ ਹਵਾਲੇ ਦੇ ਕੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਜੀ ਇਹਦਾ ਵਿਰੋਧ ਹੋ ਰਿਹਾ, ਲੋਕ ਨਹੀਂ ਚਾਹੁੰਦੇ, ਹਲਕੇ ਦੇ ਲੋਕ ਨਹੀਂ ਚਾਹੁੰਦੇ, ਪੰਜਾਬ ਨਹੀਂ ਚਾਹੁੰਦਾ, ਇਸ ਲਈ ਇਸ ਇਤਿਹਾਸਕ ਥਾਂ ਨੂੰ ਉਸ ਪੁਰਾਤਨ ਵਿਭਾਗ ਨੂੰ ਭੇਜ ਕੇ ਉਲਟਾ ਸਹਿਜਣ ਦੀ ਕਾਰਵਾਈ ਪਾਓ, ਨਾ ਕਿ ਮਜ਼ਦੂਰ ਭੇਜ ਕੇ ਤੋੜਨ ਦੀ। ਸਹੀ। ਚਲੋ ਉਹਨਾਂ ਨੇ ਇਹ ਪਹਿਲ ਕਦਮੀ ਕੀਤੀ, ਸਵਾਗਤਯੋਗ ਕਦਮ ਹੈ। ਪਰ ਜ਼ਿੰਮੇਵਾਰੀ ਇੱਥੇ ਹੁਣ ਸਰਕਾਰ ਦੀ ਬਣਦੀ ਹੈ। ਜੇ ਸੱਚਮੁੱਚ ਬਚਾਉਣਾ ਚਾਹੁੰਦੇ ਆ ਤਾਂ ਪੰਜਾਬ ਸਰਕਾਰ ਇਹਦੇ ਤੇ ਪਹਿਲ ਕਦਮੀ ਕਰੇ, ਉਹ ਰਾਬਤਾ ਕਰੇ ਕੇਂਦਰ। ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਜੇ ਸੱਚਮੁੱਚ ਬਚਾਉਣ ਦੀ ਕਵਾਇਦ 'ਚ ਨੇ ਤਾਂ ਫਿਰ ਚਿੱਠੀ ਲਿਖ ਕੇ ਨਹੀਂ ਸਰਨਾ। MP ਨੇ, ਕਿਉਂਕਿ ਇਹ ਸਾਡੀ ਰਾਜਨੀਤਿਕ ਜਮਾਤ ਦਾ ਇੱਕ ਤਰੀਕਾਕਾਰ ਹੋ ਗਿਆ ਕਿ ਕੇਂਦਰੀਕਰਨ ਹੋਵੇ, ਕੇਂਦਰ ਵੱਲੋਂ ਹੋਇਆ ਕੋਈ ਵਧੀਕੀ ਹੋਵੇ, ਧੱਕਾ ਹੋਵੇ, ਸੂਬਾ ਸਰਕਾਰ ਦਾ ਕੋਈ ਗਲਤ ਫੈਸਲਾ ਹੋਵੇ, ਤੁਸੀਂ ਰਾਜਨੀਤਿਕ ਤੌਰ ਤੇ ਦਰੁਸਤ ਰਹਿਣ ਦੇ ਲਈ ਟਵੀਟ ਕਰ ਦਿਓ, ਤੁਸੀਂ ਰਾਜਨੀਤਿਕ ਤੌਰ ਤੇ ਦਰੁਸਤ ਰਹਿਣ ਦੇ ਲਈ ਸੋਸ਼ਲ ਮੀਡੀਆ ਤੇ ਪੋਸਟ ਪਾ ਦਿਓ, ਤੁਸੀਂ ਰਾਜਨੀਤਿਕ ਤੌਰ ਤੇ ਦਰੁਸਤ ਰਹਿਣ ਦੇ ਲਈ ਮੀਡੀਆ 'ਚ ਬਿਆਨ ਦੇ ਦਿਓ, ਤੁਸੀਂ ਰਾਜਨੀਤਿਕ ਤੌਰ ਤੇ ਦਰੁਸਤ ਰਹਿਣ ਲਈ ਸੰਬੰਧਿਤ ਅਧਿਕਾਰੀ, ਲੀਡਰ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਦਿਓ ਕਿ ਤਾਂ ਕਿ ਜਦੋਂ ਕਦੇ ਕਿਸੇ ਸਮੇਂ ਇਸ ਗੱਲ ਦਾ ਜ਼ਿਕਰ ਆਵੇ ਤਾਂ ਕਿਹਾ ਜਾਵੇ ਰੰਧਾਵਾ ਸਾਹਿਬ ਨੇ ਚਿੱਠੀ ਲਿਖੀ ਸੀ ਜੀ। ਕੱਲਾ ਮਸਲਾ ਚਿੱਠੀ ਨਾਲ ਨਹੀਂ ਹੋਣਾ। ਤੁਹਾਨੂੰ ਵੈਸ਼ਨਵ ਨੂੰ ਵੀ ਮਿਲਣਾ ਪੈ ਸਕਦਾ, ਤੁਹਾਨੂੰ ਅਮਿਤ ਸ਼ਾਹ ਨੂੰ ਵੀ ਮਿਲਣਾ ਪੈ ਸਕਦਾ, ਤੁਹਾਨੂੰ ਮੋਦੀ ਨੂੰ ਵੀ ਮਿਲਣਾ ਪੈ ਸਕਦਾ, ਤੁਹਾਨੂੰ ਧਰਨਾ ਮੁਜ਼ਾਹਰਾ ਪ੍ਰਦਰਸ਼ਨ ਵੀ ਕਰਨਾ ਪੈ ਸਕਦਾ, ਤੁਹਾਨੂੰ ਮੂਵਮੈਂਟ ਵੀ ਬਣਾਉਣੀ ਪੈ ਸਕਦੀ ਹੈ। ਜੇ ਤਾਂ ਉੱਥੇ ਤੱਕ ਸਫ਼ਰ ਤੈਅ ਕਰਨਾ ਫਿਰ ਤਾਂ ਮੈਦਾਨ 'ਚ ਨਿੱਤਰਨਾ ਪੈਣਾ। ਜੇ ਸਿਰਫ ਨਾ ਹੀ ਲਿਖਾਉਣਾ ਆਪਣਾ ਕਿ ਹਾਂ ਮਤਲਬ ਕਿ ਹਾਂ ਅਸੀਂ ਵੀ ਚਿੱਠੀ ਲਿਖੀ ਸੀ ਜੀ, ਉਸ ਸਮੇਂ ਅਸੀਂ ਵੀ ਕਿਹਾ ਸੀਗਾ ਜੀ ਨਾ ਕਰੋ, ਤਾਂ ਵੀ ਕਰਤਾ ਜੀ, ਤੇ ਠੀਕ ਹੈ, ਫਿਰ ਕੰਮ ਹੋ। ਕਿਉਂਕਿ ਹੁਣ ਸਮੁੱਚੇ ਰਾਜਨੀਤੀ ਦਾ ਇਹੀ ਵਰਤਾਰਾ ਹੋ ਗਿਆ ਕਿ ਕੇਂਦਰ ਦਾ ਵਿਰੋਧ ਨਾ ਕਰੋ, ਸੂਬਾ ਸਰਕਾਰ ਦਾ ਵਿਰੋਧ ਨਾ ਕਰੋ, ਏਜੰਸੀਆਂ ਦਾ ਵਿਰੋਧ ਨਾ ਕਰੋ, ਬਸ ਚਿੱਠੀ ਲਿਖ ਕੇ ਆਪਣੇ ਲੋਕਾਂ ਨੂੰ ਕਹਿ ਦਿਓ ਕਿ ਮੈਂ ਤਾਂ ਕੋਸ਼ਿਸ਼ ਕੀਤੀ ਹੈ ਜੀ। ਜੇ ਉਹੀ ਜੀ ਕੋਸ਼ਿਸ਼ ਆ ਫਿਰ ਇਹਦਾ ਕੋਈ ਫਾਇਦਾ ਨਹੀਂ, ਫਿਰ ਇਹ ਟੁੱਟੇਗਾ ਹੀ ਟੁੱਟੇਗਾ। ਜੇ ਬਚਾਉਣਾ ਤਾਂ ਨੰਗੇ ਧੜ ਲੜਨਾ ਪੈਣਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਭਾਰਤ ਦੇ ਵਿੱਚ ਜਿਹੜੇ ਸੜਕ ਹਾਦਸੇ ਵਾਪਰਦੇ ਆ। ਭਾਰਤ ਦੇ ਵਿੱਚ ਕਹਿੰਦੇ ਹਰ ਸਾਲ, ਸ਼ਰਮਾ ਜੀ ਬਹੁਤ ਵੱਡਾ ਅੰਕੜਾ, 5 ਲੱਖ ਸੜਕ ਹਾਦਸੇ ਵਾਪਰਦੇ ਆ ਤੇ ਲੱਖਾਂ ਦੀ ਗਿਣਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਅਜਾਈ ਆਪਣੀਆਂ ਜਾਨਾਂ ਗਵਾ ਦਿੰਦੇ ਨੇ, ਕਿਸੇ ਦੀ ਲਾਪਰਵਾਹੀ ਕਰਕੇ ਕਹਿ ਲਓ ਜਾਂ ਆਪਣੀ ਲਾਪਰਵਾਹੀ ਕਰਕੇ ਕਹਿ ਲਓ। ਅਣਾਈਆਂ ਮੌਤਾਂ ਮਰਦੇ ਨੇ ਲੋਕ। ਪ੍ਰਵੀਨ ਜੀ, ਅਸਲ ਸਭ ਤੋਂ ਵੱਡਾ ਅੱਤਵਾਦ ਹੀ ਸੜਕ ਅੱਤਵਾਦ ਹੈ। ਜੀ। ਇੰਨੀਆਂ ਮੌਤਾਂ ਹੋਰ ਕਿਸੇ ਉਹਦੇ ਵਿੱਚ ਨਹੀਂ ਹੁੰਦੀਆਂ ਜਿੰਨੀਆਂ ਸੜਕ ਤੇ ਜਾਂਦੀਆਂ। ਸੜਕ ਤੇ ਜਾਂਦੇ ਹੁੰਦੇ।
ਜਿਹੜੀਆਂ ਜਾਨ ਜਾਂਦੀ ਹੈ ਉਹ ਵੱਖਰਾ, ਹੂੰ ਜਿਹੜੇ ਸਦਾ ਲਈ ਅਪੰਗ ਅਪਾਹਜ ਹੋ ਜਾਂਦੇ ਨੇ ਉਹ ਵੱਖਰਾ, ਹੂੰ ਜਿਹੜੇ ਸੜਕ ਤੇ ਜਾਨ ਗਵਾਉਣ ਵਾਲੇ ਜਾਂ ਅਪਾਹਜ ਹੋਣ ਵਾਲਿਆਂ ਦੇ ਉੱਤੇ ਨਿਰਭਰ ਹੁੰਦੇ ਨੇ ਜ਼ਿੰਦਗੀਆਂ ਜਿਹੜੀਆਂ, ਉਹ ਜ਼ਿੰਦਗੀਆਂ ਬੇਵੱਸ ਹੋ ਜਾਂਦੀਆਂ ਨੇ ਉਹ ਵੱਖਰਾ। ਸੋ ਇਸ ਲਈ ਇਸ ਨੂੰ ਪੂਰੇ ਪਸਾਰੇ ਨੂੰ ਜਦੋਂ ਦੇਖੋਗੇ ਤਾਂ ਇਹ ਤੋਂ ਵੱਡਾ ਕੋਈ ਤੁਹਾਨੂੰ ਅੱਤਵਾਦ ਨਜ਼ਰ ਨਹੀਂ ਆਉਂਦਾ। ਨਹੀਂ ਸਹੀ ਹੈ। ਭਾਰਤ ਦੇ ਵਿੱਚ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ ਨੇ। ਹੂੰ ਭਾਰਤ 'ਚ ਹਰ ਸਾਲ 1,08,000 ਤੋਂ ਵੱਧ ਸੜਕ ਹਾਦਸਿਆਂ 'ਚ ਮੌਤ ਹੁੰਦੀ ਹੈ। ਹੂੰ ਔਰ ਇਹ 1,08,000 ਤੋਂ ਵੱਧ ਹੋਣ ਵਾਲੀਆਂ ਮੌਤਾਂ ਦੇ ਵਿੱਚ 66% ਦੀ ਜਾਨ ਗਵਾਉਣ ਵਾਲੇ ਨੌਜਵਾਨ ਹੁੰਦੇ ਨੇ, ਜੀ ਜੀ ਜਿਨ੍ਹਾਂ ਦੀ ਉਮਰ ਮਾਤਰ 18 ਸਾਲ ਤੋਂ 34 ਸਾਲ ਦੇ ਦਰਮਿਆਨ ਹੁੰਦੀ ਹੈ। ਜੀ ਪ੍ਰਵੀਨ ਜੀ, ਨਾ ਤਾਂ ਇਹ ਕਿਸੇ ਅਖਬਾਰ ਦੀ ਰਿਪੋਰਟ ਹੈ, ਨਾ ਇਹ ਕਿਸੇ ਸਰਵੇ ਦਾ ਅੰਕੜਾ ਹੈ, ਜੀ ਨਾ ਇਹ ਤੁਹਾਡੀ ਮੇਰੀ ਕੋਈ ਗੱਲ ਹੈ। ਇਹ ਖੁਦ ਸੜਕ ਨਾਲ ਸੰਬੰਧਿਤ ਵਿਭਾਗ ਦੇ ਮੰਤਰਾਲੇ ਦੇ ਮੰਤਰੀ ਨਿਤਿਨ ਗਡਕਰੀ ਜੀ ਨੇ ਭਾਰਤ ਦੀ ਸੰਸਦ ਜੋ ਅੰਕੜੇ ਰੱਖੇ ਨੇ ਉਹ ਨੇ। ਕਾਂਗਰਸ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਉਹਨਾਂ ਮੂਹਰੇ ਸਵਾਲ ਰੱਖਿਆ ਤੇ ਉਸ ਦੇ ਜਵਾਬ ਦੇ ਵਿੱਚ ਨਿਤਿਨ ਗਡਕਰੀ ਨੇ ਜੋ ਕਿਹਾ ਉਹ ਉਹਨਾਂ ਦੀ ਇਸ ਗੱਲ ਦੇ ਲਈ ਮਤਲਬ ਕਿ ਗੌਰ ਫਰਮਾਉਣੀ ਬਣਦੀ ਹੈ ਕਿ ਉਹ ਕਬੂਲ ਕੀਤਾ ਉਹਨਾਂ ਨੇ ਇਹਨਾਂ ਖਾਮੀਆਂ ਨੂੰ ਮਨਜ਼ੂਰ ਕੀਤਾ, ਕਿਉਂਕਿ ਨਿਤਿਨ ਗਡਕਰੀ ਬੇਸ਼ੱਕ ਸੰਘ ਦੀ ਪਸੰਦ ਚੋਂ ਹੀ ਆਏ ਨੇ, ਹੈ ਨਾ, ਤੇ ਉਹਦੇ ਵਿੱਚੋਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਦੇਖਦੀ ਹੈ ਉਹਨਾਂ ਦੀਆਂ ਸੰਬੰਧਿਤ ਧਿਰਾਂ, ਪਰ ਨਿਤਿਨ ਗਡਕਰੀ ਮੋਦੀ ਦੀ ਕੈਬਨਿਟ ਦੇ ਵਿੱਚ ਆਪਣੀ ਵੱਖਰੀ ਧਾਰਾ ਲਈ ਵੀ ਜਾਣੇ ਜਾਂਦੇ। ਹਾਂਜੀ ਹਾਂਜੀ ਬਿਲਕੁਲ ਵੱਖਰੇ ਤਰੀਕਾ ਕਰਨ ਲਈ ਵੀ ਜਾਣੇ ਜਾਂਦੇ ਨੇ। ਬੇਸ਼ੱਕ ਉਹਨਾਂ ਦੇ ਬਹੁਤੇ ਫੈਸਲੇ ਕਾਰਪੋਰੇਟ ਪੱਖਾਂ ਨੂੰ ਫਾਇਦਾ ਹੀ ਦਿੰਦੇ ਨੇ। ਸਹੀ ਗੱਲ ਬਿਲਕੁਲ, ਹੈ ਨਾ, ਪਰ ਤਾਂ ਵੀ ਉਹ ਐਂ ਜਾਂ ਬੈਲੈਂਸ ਬਣਾ ਕੇ ਚੱਲਦੇ ਨੇ ਕਿ ਨਹੀਂ ਮੈਂ ਕਰਦਾ ਬਹੁਤ ਕੁਝ ਆ, ਮੈਂ ਆਪਣੇ ਦਮ ਤੇ ਕਰਦਾ। ਜੀ ਜੀ ਬਿਲਕੁਲ। ਔਰ ਉਹਦਾ ਪ੍ਰਗਟਾਵਾ ਉਹ ਸੜਕੀ ਜਾਲ ਰਾਹੀਂ, ਪੁਲਾਂ ਦੇ ਜਾਲ ਰਾਹੀਂ ਦਿਖਾਉਂਦੇ ਨੇ। ਭਾਰਤ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ, ਜੀ ਰਾਸ਼ਟਰੀ ਮਾਰਗ ਚੌੜੇ ਵੀ ਹੋਏ, ਵੱਡੇ ਵੀ ਹੋਏ, ਖੁੱਲੇ ਵੀ ਹੋਏ, ਹੈ ਨਾ, ਪੁਲ ਵੀ ਬਣੇ, ਅੰਡਰ ਬ੍ਰਿਜ, ਓਵਰ ਬ੍ਰਿਜ ਵੀ ਬਣੇ, 4 ਲੇਨ 6 ਲੇਨ 8 ਲੇਨ ਹਾਈਵੇ, ਐਕਸਪ੍ਰੈਸ ਵੇ, ਸਾਰਾ ਕੁਝ ਬਣਿਆ, ਭਾਰਤਮਾਲਾ ਪ੍ਰੋਜੈਕਟ ਜੇ ਉਹ। ਪਰ ਇਹ ਸਾਰਿਆਂ ਦਾ ਹਵਾਲਾ ਦਿੰਦਿਆਂ ਨਿਤਿਨ ਗਡਕਰੀ ਨੇ ਕਿਹਾ ਜੀ ਕਿ ਹਾਂ, ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਇਨਫਰਾਸਟ੍ਰਕਚਰ ਦੇ ਵਿੱਚ ਇੰਨੀ ਨਵੀਂ ਤਰੱਕੀ ਆਉਣ ਦੇ ਬਾਵਜੂਦ ਜੀ ਅਸੀਂ ਹਾਦਸੇ ਨਹੀਂ ਰੋਕ ਪਾ ਰਹੇ, ਇਹਦੇ ਤੇ ਸੋਚਣ ਦੀ ਲੋੜ। ਜੀ ਜੀ ਸਹੀ ਹੈ। ਉਹਨਾਂ ਨੇ ਕਿਹਾ ਕਿ ਹਾਂ 5 ਲੱਖ ਹਾਦਸੇ ਹਰ ਸਾਲ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਹਾਂ 1 ਲੱਖ ਤੋਂ ਵੱਧ ਮੌਤਾਂ ਹਰ ਸਾਲ ਹੁੰਦੀਆਂ ਨੇ। ਉਹਨਾਂ ਨੇ ਕਿਹਾ ਕਿ 18 ਤੋਂ 34 ਸਾਲ ਵਾਲੇ 66% ਦੀ ਨੌਜਵਾਨ ਇਹਨਾਂ 'ਚ ਵੱਧ ਜਾਨ ਗਵਾਉਂਦੇ ਨੇ। ਇਹ ਉਹਨਾਂ ਦਾ ਇੱਕ ਕਵਾਲਨਾਮਾ ਵੀ ਹੈ ਤੇ ਉਹਨਾਂ ਦੀ ਜਾਣਕਾਰੀ ਵੀ ਹੈ ਜੀ। ਤੇ ਪਰ ਉਹ ਨਾਲ ਇਹ ਕਹਿੰਦੇ ਨੇ ਕਿ ਇਹ ਕਿਉਂ ਨਹੀਂ ਹੋ ਪਾ ਰਿਹਾ, ਸੜਕ ਹਾਦਸੇ ਰੁਕ ਕਿਉਂ ਨਹੀਂ ਪਾ ਰਹੇ। ਪ੍ਰਵੀਨ ਜੀ, ਜਦੋਂ ਸੜਕਾਂ ਚੌੜੀਆਂ ਹੋ ਗਈਆਂ, ਵੱਡੀਆਂ ਹੋ ਗਈਆਂ, ਖੁੱਲੀਆਂ ਹੋ ਗਈਆਂ, ਤਾਂ ਉਨੀ ਉਸ ਤੇ ਸਾਡੇ ਵਾਹਨ ਵੀ ਵੱਧ ਰਹੇ ਨੇ, ਸਾਡੀ ਜਨਸੰਖਿਆ ਵੀ ਵੱਧ ਰਹੀ ਹੈ, ਸਾਡੀਆਂ ਕਾਰਾਂ ਗੱਡੀਆਂ ਲੈਣ ਦੀ ਕਪੈਸਿਟੀ ਵੀ ਵੱਧ ਗਈ, ਸਾਡੀ ਸਪੀਡ ਵੀ ਵੱਧ ਗਈ। ਉਸੇ ਸੜਕ ਤੇ ਅਸੀਂ ਰੇੜਾ ਵੀ ਚਲਾਵਾਂਗੇ, ਸਾਈਕਲ ਵੀ ਚਲਾਵਾਂਗੇ, ਆਡੀ ਵੀ ਚਲਾਵਾਂਗੇ, ਉਸ ਸੜਕ ਤੇ ਟਰੱਕ ਵੀ ਚਲਾਵਾਂਗੇ, ਬੱਸ ਵੀ ਚਲਾਵਾਂਗੇ, ਤੇ ਸਾਡਾ ਸਾਰਾ ਸਟਰਕਚਰ ਹਾਈਵੇ ਦੇ ਨੇੜੇ ਤੇੜੇ ਉਸਰਦਾ। ਇਹ ਨਵਾਂ ਤਰੀਕਾ ਬਾਹਰਲੇ ਮੁਲਕਾਂ ਦੇ ਵਿੱਚ ਸਾਰਾ ਕੁਝ ਸੜਕਾਂ ਤੋਂ ਦੂਰ ਹੁੰਦਾ। ਸਾਡਾ ਪਹਿਲਾਂ ਸੜਕ ਬਣਦੀ ਹੈ, ਫਿਰ ਉੱਥੇ ਸ਼ਹਿਰ ਆ ਜਾਂਦਾ। ਸਾਡਾ ਉਲਟਾ ਵਿਕਾਸ ਹੈ। ਜੀ ਜੀ। ਤੋ ਇਸ ਦੇ ਵਿੱਚ ਸਰਕਾਰਾਂ ਦੀ, ਇੰਜੀਨੀਅਰਿੰਗ ਦੀ, ਕੀ ਤਕਨੀਕ ਦੀ ਕੋਈ ਖਾਮੀ ਹੈ ਕਿ ਕਿਤੇ ਨਾ ਕਿਤੇ ਕੁਛ ਅਜਿਹੀ ਗੜਬੜ ਹੁੰਦੀ ਹੈ, ਕੋਈ ਮੋੜ ਅਜਿਹੇ ਨੇ, ਕੋਈ ਕਿਤੇ ਮਿੱਟੀ ਬੈਠ ਗਈ, ਕਿਤੇ ਪੁਲ ਸਹੀ ਨਹੀਂ, ਕਿਤੇ ਸੜਕ ਬਣਾਤੀ ਅੱਧੀ ਛੱਡਤੀ, ਰਾਤ ਨੂੰ ਪਤਾ ਨਹੀਂ ਲੱਗਦਾ। ਇਹ ਖਾਮੀਆਂ ਨੇ। ਕੀ ਸਾਡੇ ਲੋਕ ਨਿਯਮਾਂ ਤਹਿਤ ਗੱਡੀਆਂ ਚਲਾਉਂਦੇ ਨੇ? ਜੀ ਜੀ। ਕੀ ਅਸੀਂ ਕਾਨੂੰਨ ਦੀ, ਨਿਯਮ ਦੀ ਪਾਲਣਾ, ਸੜਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਦੇ ਹਾਂ? ਕਿ ਅਸੀਂ ਸਪੀਡ ਲਿਮਟ ਦਾ ਧਿਆਨ ਰੱਖਦੇ ਹਾਂ? ਸਾਈਨ ਦੇ ਅਨੁਸਾਰ ਕਿਤੇ ਰੁਕਦੇ, ਹੌਲੀ ਹੁੰਦੇ, ਤੇਜ਼ ਹੁੰਦੇ ਆ? ਸੋ ਇਸ ਲਈ ਹਾਦਸੇ ਦਾ ਕਾਰਨ ਕੋਈ ਇੱਕ ਨਹੀਂ ਹੁੰਦਾ ਜੀ। ਇਹਦੇ ਕਈ ਕਾਰਨ ਨੇ, ਉਹਨਾਂ ਸਾਰਿਆਂ ਤੇ ਮੰਥਨ ਦੀ ਲੋੜ ਹੈ। ਸਰਕਾਰ ਨੂੰ ਆਪਣੇ ਪੱਧਰ ਤੇ ਦੁਰਸਤ ਹੋਣ ਦੀ ਲੋੜ ਹੈ। ਲੋਕਾਂ ਨੂੰ ਘਪਲੇਬਾਜ਼ੀਆਂ ਦੇ ਕੰਮਾਂ 'ਚ, ਇਹਨਾਂ 'ਚ ਕਮਿਸ਼ਨ ਵਾਲੇ ਕੰਮਾਂ 'ਚ, ਠੇਕੇ ਤੇ ਲੈ ਕੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਆਪਣੇ ਪੱਧਰ ਤੇ ਦੁਰਸਤ ਹੋਣ ਦੀ ਲੋੜ ਹੈ। ਇੰਜੀਨੀਅਰਾਂ ਨੂੰ ਆਪਣੇ ਕੰਮ 'ਚ ਹੋਰ ਦੁਰਸਤ ਹੋਣ ਦੀ ਲੋੜ ਹੈ ਤੇ ਇਸ ਸੜਕਾਂ ਦੇ ਨਿਕਲਣ ਵਾਲੇ ਲੋਕਾਂ ਨੂੰ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਵੀ ਕਿੱਥੇ ਕਿੱਥੇ ਕੋਤਾਹੀ ਗਲਤੀ ਕਰਦੇ ਹਾਂ। ਤੇ ਅਸੀਂ ਮਤਲਬ ਸੜਕ ਤੇ ਜਾਣ ਲੱਗੇ ਪ੍ਰਵੀਨ ਜੀ, ਮੈਂ ਦੇਖਦਾ ਕਿ ਬੰਦੇ ਦੂਏ ਦਾ ਤਾਂ ਕੀ ਆਪਣਾ ਵੀ ਫਿਕਰ ਨਹੀਂ ਕਰਦੇ। ਸਹੀ। ਮਤਲਬ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ, ਫਿਰ ਤੁਸੀਂ ਕਿਸੇ ਦਾ ਫਿਕਰ ਨਹੀਂ ਕਰ ਸਕਦੇ। ਪਹਿਲਾਂ ਆਪਣੇ ਆਪ ਨੂੰ ਤਾਂ ਮੁਹੱਬਤ ਪਿਆਰ ਕਰਨੀ ਸਿੱਖ ਲਓ। ਜੀ। ਉਹ ਵੀ ਨਹੀਂ ਆਉਂਦੀ ਸੰਗਤ ਅਸੀਂ।
1 ਸਕਿੰਟ ਦੇ ਲਈ ਕਾਰ ਦੇ ਵਿੱਚ ਅਸੀਂ ਕੁਝ ਵੀ ਕਰ ਲੈਂਦੇ ਹਾਂ, ਉਹਦਾ ਨਤੀਜਾ ਫਿਰ ਕਈ ਵਾਰ ਮੌਤ ਜਾਂ ਜੀਵਨ ਭਰ ਲਈ ਮੰਜਾ ਬਣ ਜਾਂਦਾ। ਸੋ ਇਹ ਸੜਕ ਹਾਦਸੇ ਬਹੁਤ ਕੁਝ ਸੰਕੇਤ ਕਰਦੇ ਨੇ। ਪਰ ਇੱਕ MP ਨੇ ਸਵਾਲ ਪੁੱਛ ਲਿਆ, ਦੂਏ ਨੇ ਜਵਾਬ ਦਿੱਤਾ, ਆਪਾਂ ਚਰਚਾ ਕਰਨ ਲਈ ਗੱਲ ਖਤਮ। ਇਹਦੇ ਹੱਲ ਕੱਢਣ ਲਈ ਕੋਈ ਬੈਠਕ, ਕੋਈ ਤਰੀਕਾਕਾਰ, ਕੋਈ ਮੰਥਨ ਸੂਬਾ ਪੱਧਰ ਤੇ ਉਹਨਾਂ ਨਾਲ ਰਾਬਤਾ ਕਰਕੇ ਫਿਰ ਤਾਂ ਕੁਛ ਹੈ। ਜੀ ਐਂ ਸਵਾਲ ਜਵਾਬ ਦੇ ਕੇ ਗੱਲ ਖਤਮ ਹੋਣਾ, ਫਿਰ ਗੱਲ ਖਤਮ ਹੈ ਜੀ। ਹਾਂਜੀ ਬਿਲਕੁਲ, ਸਾਂਝਾ ਉਪਰਾਲਾ ਹੀ ਹੈ ਜੀ। ਲੋਕ ਸੜਕ ਜਿਹੜੇ ਚੱਲਦੇ ਨੇ, ਲੋਕ ਅਸਲ ਦੇ ਵਿੱਚ ਸਰਕਾਰਾਂ ਦਾ ਕਾਨੂੰਨ ਹੀ ਬਣਾ ਸਕਦੀਆਂ, ਪਾਲਣਾ ਤਾਂ ਲੋਕਾਂ ਨੇ ਕਰਨੀ ਹੈ ਤੇ ਪਾਲਣਾ ਕਰਵਾਉਣੀ ਵੀ ਸਰਕਾਰਾਂ ਨੇ। ਇਕੱਲਾ ਇਹ ਨਹੀਂ ਗਾ ਕਿ ਕਾਨੂੰਨ ਬਣਾ ਕੇ ਤੇ ਮੁੜ ਕੇ ਬਹਿ ਜਾਓ, ਪਾਲਣਾ ਕਰਵਾਉਣੀ ਤੇ ਨੈਤਿਕ ਤੌਰ ਤੇ ਲੋਕਾਂ ਦੇ ਕੁਝ ਫਰਜ਼ ਹੁੰਦੇ ਨੇ ਜਿਹੜੇ ਉਹਨਾਂ ਨੂੰ ਨਿਭਾਉਣੇ ਚਾਹੀਦੇ ਆ। ਆਪਾਂ ਦੇਖਦੇ ਹਾਂ ਹਾਈਵੇਜ਼ ਦੇ ਨਾਲ ਨਾਲ ਲੋਕ ਆਪਦਾ ਰਿਹਾਇਸ਼ਾਂ ਵੀ ਬਣਾਈ ਬੈਠੇ ਆ, ਉੱਤੇ ਹੀ ਗੇਟ ਆ ਘਰ ਦਾ, ਹਾਈਵੇ ਦੇ ਉੱਤੇ ਕਿੰਨੀ ਸਪੀਡ ਆ ਉੱਥੇ, ਹਨਾ, ਕਿ ਜਿਹੜੀ ਜੇ ਵਰਤੋਂ ਲਈ ਹਾਈਵੇ ਦੇ ਪਾਰ ਜਾਣਾ ਤੇ ਉਹ ਵੀ ਵਿਚਦੀ ਲੰਘ ਕੇ ਜਾਣਾ, ਕੋਈ ਹੋਰ ਸਾਈਡ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਰਸਤਾ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ, ਨਹੀਂ ਤਾਂ ਆਣੀਆਂ ਮੌਤਾਂ ਆਮ ਲੋਕ ਮਰਦੇ ਰਹਿਣਗੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।